ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਖਾਸ ਤੇ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਾਂਗੇ, ਪਹਿਲਾਂ ਫਿਰ ਕਰਾਂਗੇ ਕਿ ਅਹਿਮ ਖਬਰਾਂ ਨੂੰ ਲੈ ਕੇ ਚਰਚਾ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈੱਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਖਬਰਾਂ ਤੇ ਚਰਚਾ ਕਰਾਂਗੇ, ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408-272-2500। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਤੇ ਮੈਡੀਕੇਅਰ ਨੂੰ ਲੈ ਕੇ ਅਮਰੀਕਾ ਭਰ ਦੇ ਵਿੱਚ ਇਹ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ, ਇਹਨਾਂ ਦੇ ਵਿੱਚ ਚੇਂਜ ਕਰਵਾਉਣ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਸਵਾਲ ਪੁੱਛਣਾ ਹੈ, ਤਾਂ ਉਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਫ੍ਰੈਜ਼ਨੋ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਉਹਨਾਂ ਪੰਚਾਇਤਾਂ ਤੋਂ ਜਿਨ੍ਹਾਂ ਨੇ ਚਿੱਟੇ ਦੇ ਸਮਗਲਰਾਂ ਨੂੰ ਫੜਾਉਣ ਦੇ ਮਤੇ ਪਾਸ ਕੀਤੇ ਨੇ ਜੀ। ਪ੍ਰਵੀਨ ਜੀ, ਚਿੱਟਾ ਹੁਣ ਜਿਸ ਕਦਰ ਪੰਜਾਬ ਦੇ ਵਿੱਚ ਮਤਲਬ ਕਿ ਇੱਕ ਵੱਡੀ ਸਮੱਸਿਆ ਬਣ ਗਿਆ, ਸਾਡੀ ਗਲੇ ਦੀ ਹੱਡੀ ਬਣ ਗਿਆ। ਮਤਲਬ ਪੰਜਾਬ ਦੀ ਪਹਿਚਾਣ ਰਹੀ ਹੈ ਕਿਸੇ ਸਮੇਂ ਚਿੱਟਾ, ਚਾਹੇ ਉਹ ਦੁੱਧ ਹੋਵੇ, ਚਾਹੇ ਉਹ ਘਿਓ ਹੋਵੇ, ਚਾਹੇ ਉਹ ਲੱਸੀ ਹੋਵੇ, ਚਾਹੇ ਉਹ ਮੱਖਣ ਹੋਵੇ, ਹੈ ਨਾ। ਤੇ ਉਸ ਮਾਮਲੇ ਸਾਡੀ ਪਹਿਚਾਣ ਰਹੀ, ਪਰ ਅੱਜ ਚਿੱਟਾ ਸ਼ਬਦ ਸਾਡੇ ਲਈ ਜ਼ਹਿਰ ਬਣ ਗਿਆ। ਸੋ ਉਸ ਦੇ ਵਿੱਚੋਂ ਨਿਕਲਣ ਦੇ ਲਈ ਕਿੰਨੇ ਹੀ ਉਪਰਾਲੇ ਲਗਾਤਾਰ ਜਾਰੀ ਨੇ, ਚਾਹੇ ਉਹ ਰਾਜਨੀਤਿਕ ਪੱਧਰ ਦੀਆਂ ਦਿਖਾਵੇ ਦੀਆਂ ਡਰਾਮੇਬਾਜ਼ੀਆਂ ਹੋਣ, ਚਾਹੇ ਉਹ ਧਾਰਮਿਕ ਅਦਾਰਿਆਂ ਵੱਲੋਂ ਚਲਾਈਆਂ ਗਈਆਂ ਮੁਹਿੰਮ ਹੋਣ, ਚਾਹੇ ਸੰਸਥਾਵਾਂ ਵੱਲੋਂ ਆਪਣੇ ਮੁਹਾਰੇ ਕੀਤੇ ਗਏ ਕੁਝ ਕਾਰਜ ਹੋਣ। ਦੇਖੋ, ਉਹਦੇ ਵਿੱਚ ਵੱਖੋ-ਵੱਖ ਤਰ੍ਹਾਂ ਦੀ ਭੂਮਿਕਾ ਤਾਂ ਨਜ਼ਰ ਆਉਂਦੀ ਆ। ਜਦੋਂ ਧਾਰਮਿਕ ਸੰਸਥਾਵਾਂ ਕੋਈ ਮੁਹਿੰਮ ਚਲਾਉਂਦੀਆਂ ਨੇ, ਕੋਈ ਵੱਡੀ ਸੰਸਥਾ, ਚਾਹੇ ਉਹ ਕਿਸੇ ਇੱਕ ਭਾਈਚਾਰੇ ਨਾਲ ਸੰਬੰਧ ਰੱਖਦੀਆਂ ਹੋਣ, ਜਦੋਂ ਉਹ ਸੰਸਥਾਵਾਂ ਕੰਮ ਕਰਦੀਆਂ ਨੇ, ਤਦ ਲੱਗਦਾ ਘੱਟੋ-ਘੱਟ ਜਿਹੜੇ ਲੋਕ ਉਹਨਾਂ ਦੇ ਮਗਰ ਤੁਰੇ ਨੇ, ਘੱਟੋ-ਘੱਟ ਉਹ ਤਾਂ ਨਸ਼ੇ ਤੋਂ ਬਚੇ ਨੇ। ਪਰ ਜਦੋਂ ਪੰਨਾ ਪਲਟ ਕੇ ਦੂਆ ਪਾਸਾ ਦੇਖਦੇ ਆ ਤਾਂ ਬਹੁਤਾਤ ਦੇ ਵਿੱਚ ਨਜ਼ਰ ਆਉਂਦਾ ਕਿ ਹਰ ਤੀਜੇ ਘਰ ਦੇ ਵਿੱਚ ਚਿੱਟੇ ਨੇ ਦਸਤਕ ਦਿੱਤੀ ਹੈ। ਪੰਜਾਬ ਦੇ ਹਰ ਪਿੰਡ ਦੇ ਵਿੱਚ, ਹਰ ਗਲੀ ਮੁਹੱਲੇ ਦੇ ਵਿੱਚ ਹੋਮ ਡਿਲੀਵਰੀ ਹੋ ਰਹੀ ਹੈ। ਔਰ ਜਿਹੜੀ ਜਿੱਥੋਂ ਅਸੀਂ ਭਾਲਦੇ ਹਾਂ ਕਿ ਉਹ ਸਾਨੂੰ ਰਹਿਨੁਮਾਈ ਕਰਨਗੇ ਤੋਂ ਬਚਾਉਣ ਦੇ ਲਈ, ਚਾਹੇ ਉਹ ਸਿਆਸਤਦਾਨ ਹੋਣ, ਚਾਹੇ ਉਹ ਰਾਜਨੀਤਿਕ ਧਿਰਾਂ ਹੋਣ, ਚਾਹੇ ਉਹ ਸੱਤਾਧਾਰੀ ਧਿਰ ਹੋਵੇ, ਚਾਹੇ ਵਿਰੋਧੀ ਧਿਰ ਹੋਵੇ, ਚਾਹੇ ਉਹਨਾਂ ਦਾ ਹਲਕਾ ਇੰਚਾਰਜ ਹੋਵੇ, ਤੇ ਚਾਹੇ MLA ਹੋਵੇ, ਚਾਹੇ ਉਹ ਥਾਣੇਦਾਰ ਹੋਵੇ, ਤੇ ਚਾਹੇ ਉਹ DSP ਹੋਵੇ, ਜਦੋਂ ਉਹਨਾਂ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ, ਫਿਰ ਲੋਕ ਦਬਕ ਕੇ ਪਿੱਛੇ ਹੋ ਜਾਂਦੇ ਨੇ ਕਿ ਹੁਣ ਆਪਾਂ ਕਿਵੇਂ ਰੋਕਾਂਗੇ। ਸੋ ਇਸ ਨਸ਼ੇ ਦੀ ਆਮਦ ਨੂੰ ਉਸ ਦਿਨ ਤੱਕ ਨਹੀਂ ਰੋਕਿਆ ਜਾ ਸਕਦਾ ਜਦੋਂ ਤੱਕ ਜਾਂ ਤਾਂ ਬੰਦਾ ਆਪ ਤੈਅ ਨਾ ਕਰ ਲਵੇ ਕਿ ਭਾਈ ਮੈਂ ਨਹੀਂ ਇਹਦੀ ਗ੍ਰਿਫਤ ਚ ਆਉਣਾ, ਜੋ ਮਰਜ਼ੀ ਹੋ ਜਾਵੇ, ਮੇਰੇ ਆਲੇ ਦੁਆਲੇ ਕੁਛ ਵਾਪਰੀ ਜਾਵੇ, ਮੈਂ ਇਸ ਬਾਜ਼ਾਰ ਦੇ ਵਿੱਚ ਦਾ ਖਰੀਦਦਾਰ ਨਹੀਂ ਹਾਂ। ਮੈਂ ਬਾਜ਼ਾਰ ਚੋਂ ਲੰਘ ਜ਼ਰੂਰ ਰਿਹਾ, ਪਰ ਮੈਂ ਬਾਜ਼ਾਰ ਚੋਂ ਖਰੀਦਦਾਰ ਨਹੀਂ ਹਾਂ। ਸੋ ਫਿਰ ਤਾਂ ਉਹ ਬਚ ਸਕਦਾ। ਦੂਜਾ ਤਰੀਕਾ ਇਹ ਹੈ ਕਿ ਬਾਜ਼ਾਰ ਹੀ ਤੈਅ ਕਰ ਲਵੇ ਕਿ ਅਸੀਂ ਇਹ ਮਾਲ ਨਹੀਂ ਵਿਕਣ ਦੇਣਾ, ਕਿ ਅਸੀਂ ਆਪਣੀ ਹੱਟੀ ਤੇ ਮਾਲ ਨਹੀਂ ਸਜਾਉਣਾ। ਸੋ ਉਹਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਪਿੰਡ ਪੱਧਰ ਦੇ ਉੱਤੇ, ਸ਼ਹਿਰ ਪੱਧਰ ਦੇ ਉੱਤੇ ਵਾਰਡ ਦੀ, ਵਾਰਡ ਦੇ ਨੁਮਾਇੰਦਿਆਂ ਦੀ, ਪਿੰਡ 'ਚ ਪੰਚਾਇਤ ਦੀ। ਸੋ ਇਹ ਇੱਕ ਨਵੀਂ ਪਹਿਲ ਕਦਮੀ ਨਜ਼ਰ ਆਉਣ ਲੱਗੀ ਆ ਪੰਜਾਬ ਦੇ ਵਿੱਚ, ਜਿਸ ਕਦਰ ਮਤਲਬ ਕਿ ਆਏ ਦਿਨ ਅਸੀਂ ਅਜਿਹੀ ਮੰਦਭਾਗੀ ਖਬਰਾਂ ਸਾਂਝੀਆਂ ਕਰਨ ਲਈ ਮਜਬੂਰ ਹੁੰਦੇ ਹਾਂ ਕਿ ਅੱਜ ਫਲਾਣੇ ਥਾਂ ਚਿੱਟੇ ਨੇ ਨੌਜਵਾਨ ਦੀ ਜਾਨ ਲੈ ਲਈ, ਓਵਰਡੋਜ਼ ਨਾਲ ਇੰਨੇ ਨੌਜਵਾਨ ਮਰ ਗਏ, ਕੁੜੀਆਂ ਦੇ ਵੀ ਹੁਣ ਨਸ਼ਾ ਛੁਡਾਊ ਸੈਂਟਰ ਖੁੱਲ ਗਏ। ਅਸੀਂ ਜਦੋਂ ਅਜਿਹੀਆਂ ਖਬਰਾਂ ਸਾਂਝੀਆਂ ਕਰਦੇ ਹਾਂ ਤਾਂ ਮਤਲਬ ਅਸੀਂ ਉਸ ਦੌਰ 'ਚ ਹੋਰ ਗਰਕਦੇ ਜਾ ਰਹੇ ਹਾਂ। ਜੇ ਸਾਨੂੰ ਕੁੜੀਆਂ ਦੇ ਵੀ ਨਸ਼ਾ ਛੁਡਾਊ ਸੈਂਟਰ ਖੋਲਣੇ ਪੈਂਦੇ ਨੇ ਤਾਂ ਇਹਦਾ ਮਤਲਬ ਕੀ ਸਥਿਤੀ ਆ। ਜਦੋਂ ਕਰੋਨਾ ਕਾਲ ਦੇ ਦੌਰਾਨ ਸਰਕਾਰ ਨੇ ਕਿਹਾ ਕਿ ਆ ਲਓ ਭਾਈ, ਅਸੀਂ ਤੁਹਾਨੂੰ ਗੋਲੀ ਲਾ ਦਿੰਦੇ ਹਾਂ, ਗੋਲੀ ਆ ਕੇ ਲੈ ਲਿਆ ਕਰੋ, ਤਦ ਲਾਈਨਾਂ ਲੱਗ ਗਈਆਂ ਸੀ ਉਹਨਾਂ ਮਤਲਬ ਸਾਡੀਆਂ ਡਿਸਪੈਂਸਰੀਆਂ ਮੂਹਰੇ, ਉਹ ਥਾਵਾਂ ਦੇ ਮੂਹਰੇ, ਕਿ ਹਾਂ ਇੱਕ ਉਹ ਗੋਲੀ ਲੈਣ ਦੇ ਲਈ। ਤਾਂ ਇੱਥੋਂ ਪਤਾ ਲੱਗਦਾ ਸੀ ਕਿ ਕਿੰਨੇ ਲੋਕ ਅਸੀਂ ਨਸ਼ੇ ਦੇ ਆਦੀ ਹੋ ਗਏ ਹਾਂ। ਸੋ ਇਸ ਲਈ ਉਸ ਚੀਜ਼ ਚੋਂ ਛੁਟਕਾਰਾ ਪਾਉਣ ਦੇ ਲਈ ਪੰਚਾਇਤਾਂ ਅਹਿਮ ਭੂਮਿਕਾ ਨਿਭਾ ਸਕਦੀਆਂ। ਪ੍ਰਵੀਨ ਜੀ, ਪਿੰਡ ਅਹਿਮ ਭੂਮਿਕਾ ਨਿਭਾ ਸਕਦਾ ਜੀ। ਪਿੰਡ ਦੇ ਵਿੱਚ ਨਾ ਜਿੰਨੀਆਂ ਮਰਜ਼ੀ ਤੁਸੀਂ ਉੱਚੀਆਂ ਕੰਧਾਂ ਕਰ ਲਓ ਜੀ, ਪਿੰਡ ਦੇ ਵਿੱਚ ਜਿੰਨੇ ਮਰਜ਼ੀ ਤੁਸੀਂ ਗੇਟ ਲਾ ਲਓ, ਪਰ ਤੁਹਾਡੀ ਗੱਲ ਲੁਕੀ ਨਹੀਂ ਰਹਿ ਸਕਦੀ। ਨਹੀਂ ਰਹਿ ਸਕਦੀ, ਬਿਲਕੁਲ। ਪਿੰਡ 'ਚ ਕੁਛ ਲੁਕਿਆ ਨਹੀਂ ਰਹਿੰਦਾ ਕਿ ਫਲਾਣੇ ਦਾ ਜਵਾਕ ਕੀ ਕਰਦਾ, ਕਿੱਥੋਂ ਆਉਂਦਾ, ਕਿੱਥੇ ਜਾਂਦਾ, ਕਿੰਨੇ ਵਜੇ ਆਉਂਦਾ। ਉਹ 'ਚ ਘੱਟ ਗੱਲ ਨੂੰ ਵਧਾਇਆ ਤਾਂ ਜਾ ਸਕਦਾ,
ਪਰ ਛੋਟੀ ਵੀ ਗੱਲ ਨੂੰ ਲੁਕਾਇਆ ਨਹੀਂ ਜਾ ਸਕਦਾ। ਸੋ ਇਸ ਲਈ ਪਿੰਡ ਦੇ ਵਿੱਚ ਇਹ ਪਤਾ ਲੱਗੇ ਜਾਂਦਾ ਕਿ ਭਾਈ ਫਲਾਣੇ ਦਾ ਜਵਾਕ ਘਰਾਹੇ ਪੈ ਗਿਆ, ਫਲਾਣੇ ਦਾ ਜਵਾਕ ਹੁਣ ਜਿੰਮ ਜਾਣ ਲੱਗ ਗਿਆ, ਫਲਾਣੇ ਦਾ ਜਵਾਕ ਸਵੇਰੇ ਉੱਠ ਕੇ ਗੁਰਦੁਆਰੇ ਜਾਂਦਾ, ਭਾਈ ਉਹ ਸਾਰਾ ਕੁਝ ਪਤਾ ਲੱਗ ਜਾਂਦਾ ਕਿਹੜਾ ਜਵਾਕ ਕਿਸ ਰਾਹ ਤੇ ਤੁਰ ਰਿਹਾ। ਸੋ ਇਸ ਵਰਤਾਰੇ ਦੇ ਵਿੱਚ ਪੰਚਾਇਤਾਂ ਨੂੰ ਅਹਿਮ ਭੂਮਿਕਾ ਨਿਭਾਉਣ ਦੀ ਲੋੜ ਤਦ ਪਈ ਪ੍ਰਵੀਨ ਜੀ, ਜਦੋਂ ਪਿੰਡਾਂ ਦੇ ਵਿੱਚੋਂ ਬਾਹਰੋਂ ਫਿਰਨੀਆਂ ਦੇ ਉੱਤੇ ਖੜ ਕੇ ਚਿੱਟੇ ਦੀਆਂ ਪੁੜੀਆਂ ਵੇਚਣੀਆਂ ਸ਼ੁਰੂ ਹੋ ਗਈਆਂ। ਜਦੋਂ ਪਿੰਡ ਦੀਆਂ ਫਿਰਨੀਆਂ ਤੋਂ ਅੰਦਰ ਆ ਕੇ ਲੋਕਾਂ ਦੇ ਡਰਾਇੰਗ ਰੂਮਾਂ 'ਚ ਜਿਹੜੀ ਬੈਠਕ ਕਹਿੰਦੇ ਆ ਜਿਹਨੂੰ ਅਸੀਂ, ਉਹਦੇ ਵਿੱਚ ਹੋਮ ਡਿਲੀਵਰੀ ਮਿਲਣ ਲੱਗ ਗਈ। ਜਦੋਂ ਪਿੰਡ ਦੀਆਂ ਛੱਤਾਂ ਦੇ ਉੱਤੇ, ਮੋਟਰਾਂ ਦੇ ਕੋਠਿਆਂ ਤੋਂ ਬਾਅਦ ਪਿੰਡ ਦੀਆਂ ਛੱਤਾਂ ਦੇ ਉੱਤੇ ਬੈਠ ਕੇ ਨਿਆਣੇ ਟੀਕੇ ਲਾਉਣ ਲੱਗੇ, ਉਹਦੇ ਵਿੱਚੋਂ ਇਹ ਗੱਲ ਜਨਮੀ ਕਿ ਜੇ ਪਿੰਡ ਦੀ ਪੰਚਾਇਤ ਅਜਿਹੀ ਪਹਿਲ ਕਦਮੀ ਕਰੇ ਤਾਂ ਬਚਾਇਆ ਜਾ ਸਕਦਾ। ਸੋ ਇਹ ਚੰਗੀ ਪਹਿਲ ਕਦਮੀ ਪੰਜਾਬ ਦੇ ਵਿੱਚ ਨਜ਼ਰ ਆਈ, ਔਰ 1 ਨਹੀਂ 2 ਨਹੀਂ 3 ਨਹੀਂ 60 ਪੰਚਾਇਤਾਂ ਨੇ ਮਤੇ ਪਾਏ ਆ ਪ੍ਰਵੀਨ ਜੀ। 60 ਪੰਚਾਇਤਾਂ, ਔਰ ਉਹ ਪੰਚਾਇਤਾਂ ਵੀ ਸੰਗਰੂਰ ਜ਼ਿਲ੍ਹੇ ਨਾਲ ਸੰਬੰਧਿਤ ਨੇ ਜੀ। ਸੋ ਇਹ ਪਹਿਲ ਕਦਮੀ ਬੇਸ਼ੱਕ ਇਹ ਕਿਸੇ ਰਾਜਨੀਤਿਕ ਪੱਧਰ ਤੇ ਨਹੀਂ ਹੋਈ, ਕਿਸੇ ਪਾਰਟੀ ਪੱਧਰ ਤੇ ਨਹੀਂ ਹੋਈ, ਪਰ ਇਹ ਮੁੱਖ ਮੰਤਰੀ ਦੇ ਇਲਾਕੇ ਚੋਂ ਇਹ ਪਹਿਲ ਕਦਮੀ ਹੋਣਾ ਇੱਕ ਚੰਗਾ ਸ਼ੁਭ ਸੰਕੇਤ ਹੈ। ਇਹਦਾ ਅਸਰ ਦੂਰ ਤੱਕ ਜਾ ਸਕਦਾ, ਇਹਦਾ ਸੁਨੇਹਾ ਦੂਰ ਤੱਕ ਜਾ ਸਕਦਾ। ਸੋ ਸੰਗਰੂਰ ਇਲਾਕੇ ਦੀਆਂ, ਸੰਗਰੂਰ ਜ਼ਿਲ੍ਹੇ ਦੀਆਂ 60 ਪੰਚਾਇਤਾਂ ਨੇ ਮਤੇ ਪਾਏ ਨੇ, ਔਰ ਉਹ ਮਤੇ ਪਾ ਕੇ ਲਿਖਤੀ ਤੌਰ ਤੇ ਪੁਲਿਸ ਨੂੰ ਸੌਂਪਦੇ ਨੇ। ਕਿਆ ਚੱਕੋ ਸਾਡੇ ਮਤੇ, ਜੇ ਸਾਡੇ ਪਿੰਡ ਦੇ ਵਿੱਚ ਕੋਈ ਚਿੱਟਾ ਵੇਚਦਾ, ਕੋਈ ਚਿੱਟਾ ਖਰੀਦਦਾ, ਕੋਈ ਚਿੱਟੇ ਦਾ ਸਪਲਾਇਰ ਆਉਂਦਾ ਜਾਂਦਾ, ਕੋਈ ਚਿੱਟੇ ਦੇ ਸਮਗਲਰਾਂ ਦਾ ਜਾਂ ਚਿੱਟਾ ਲੈਣ ਵਾਲਿਆਂ ਦਾ, ਦੇਣ ਵਾਲਿਆਂ ਦਾ ਸਹਾਇਤਾ ਕਰਦਾ ਕੋਈ ਨਜ਼ਰ ਆ ਗਿਆ ਹੈ, ਫਿਰ ਅਸੀਂ ਜਾਣਕਾਰੀ ਦੇਵਾਂਗੇ, ਅਸੀਂ ਫੜਾਵਾਂਗੇ ਉਹਨੂੰ। ਸੋ ਇਹ ਪਿੰਡਾਂ ਨੇ ਮਤੇ ਪਾਏ। ਅਸਲ 'ਚ ਹੋਇਆ ਕਿ ਸੰਗਰੂਰ ਜ਼ਿਲ੍ਹੇ 'ਚ ਪ੍ਰਵੀਨ ਜੀ 10 ਮਹੀਨਿਆਂ 'ਚ 6 ਮੌਤਾਂ ਹੋਈਆਂ ਨੇ ਓਵਰਡੋਜ਼ ਨਾਲ। ਠੀਕ ਹੈ, ਇਹ ਉਹ ਨੇ ਜਿਹੜੀਆਂ ਰਿਕਾਰਡ 'ਚ ਆ ਗਈਆਂ, ਜਿਹੜੀਆਂ ਦਸਤਾਵੇਜ਼ੀ ਤੌਰ ਤੇ ਪ੍ਰਮਾਣਿਤ ਹੋ ਗਈਆਂ। ਇੱਥੇ ਕਿਸਾਨ ਖੁਦਕੁਸ਼ੀਆਂ ਕਿੰਨੀਆਂ ਹੁੰਦੀਆਂ ਨੇ, ਉਹਨਾਂ ਨੂੰ ਉਸ ਤਰ੍ਹਾਂ ਕਿਸਾਨ ਖੁਦਕੁਸ਼ੀ ਦਿਖਾਇਆ ਹੀ ਨਹੀਂ ਜਾਂਦਾ, ਉਸ ਨੂੰ ਮੌਤ ਦਾ ਕਾਰਨ ਹੋਰ ਬਣਾ ਦਿੱਤਾ ਜਾਂਦਾ। ਉਸੇ ਤਰ੍ਹਾਂ ਇੱਥੇ ਵੀ ਕਿੰਨੀਆਂ ਹੀ ਓਵਰਡੋਜ਼ ਨਾਲ ਮੌਤਾਂ ਨੂੰ ਬਿਮਾਰੀ ਦਾ ਕਾਰਨ ਬਣਾ ਕੇ, ਪੁਲਿਸ ਨਾਲ ਹੋਰ ਕੁਝ ਲਿਖਾ ਕੇ, ਹਸਪਤਾਲ ਨਾਲ ਸੈਟਿੰਗ ਕਰਕੇ ਉਹਨੂੰ ਬਦਲਿਆ ਜਾਂਦਾ ਕਿ ਤਾਂ ਕਿ ਬਦਨਾਮੀ ਨਾ ਹੋ ਜਾਵੇ। ਭਾਈ ਜਦੋਂ ਜਵਾ ਕੇ ਚਲਾ ਗਿਆ, ਹੁਣ ਕੀ ਰਹਿ ਗਿਆ ਬਦਨਾਮੀ ਨੂੰ? ਤੁਸੀਂ ਸਾਹਮਣੇ ਤਾਂ ਲਿਆਓ। ਸੋ ਇਸ ਲਈ ਆਹ 10 ਮਹੀਨਿਆਂ 'ਚ 6 ਜਵਾਕਾਂ ਦਾ ਓਵਰਡੋਜ਼ ਨਾਲ ਜਾਣਾ, ਉਸ ਤੋਂ ਬਾਅਦ ਪਿੰਡਾਂ ਦੀਆਂ ਪੰਚਾਇਤਾਂ ਨੇ ਪਹਿਲ ਕਦਮੀ ਕੀਤੀ। ਬੜਾ ਬਡਰੁੱਖਾਂ ਪਿੰਡ, ਬੜਾ ਨਾਮੀ ਪਿੰਡ ਹੈ, ਉਸ ਪਿੰਡ ਨੇ ਮਤਾ ਪਾਸ ਕੀਤਾ। ਮਤਾ ਪਾਸ ਕਰਕੇ ਉਹਨਾਂ ਨੇ ਕਿਹਾ ਕਿ ਜੇਕਰ ਪਿੰਡ ਦਾ ਕੋਈ ਵੀ ਵਿਅਕਤੀ ਨਸ਼ੇ ਦੇ ਸਪਲਾਇਰਾਂ ਨਾਲ ਗੱਲ ਕਰਦਿਆਂ, ਉਹਨਾਂ ਨੂੰ ਮਿਲਦਿਆਂ, ਉਹਨਾਂ ਦੀ ਆਮਦ ਹੁੰਦਿਆਂ, ਉਹਨਾਂ ਕੋਲ ਜਾਂਦਿਆਂ ਆਉਂਦਿਆਂ ਜਾਂ ਪਿੰਡ 'ਚ ਦਾਖਲ ਹੁੰਦਿਆਂ ਕਿਸੇ ਨੇ ਵੀ ਦੇਖਿਆ ਤਾਂ ਉਹਨਾਂ ਫਿਰ ਸਾਨੂੰ ਨਾ ਕਿਉਂ, ਕੱਲ ਨੂੰ ਆ ਕੇ ਉਹ ਪਰਿਵਾਰ ਕੋਈ ਛਡਾਉਣ ਨਾ ਆਏ, ਕੋਈ ਬਚਾਉਣ ਨਾ ਆਇਓ, ਅਸੀਂ ਸਾਰੇ ਫੜਾਉਣੇ ਆ। ਤੇ ਬਕਾਇਦਾ ਤੌਰ ਤੇ ਪੰਚਾਇਤ ਨੇ, ਸਰਪੰਚ ਨੇ ਇਸ ਗੱਲ ਦਾ ਮਤਾ ਪੜ੍ਹ ਕੇ ਸੁਣਾਇਆ, ਔਰ ਫਿਰ ਪੁਲਿਸ ਨੂੰ ਸੌਂਪਿਆ। ਸਾਰੀ ਪੰਚਾਇਤ ਨੇ ਕਿ ਭਾਈ ਅਸੀਂ ਕਾਰਵਾਈ ਕਰਾਂਗੇ, ਫਿਰ ਅਸੀਂ ਉਹਨੂੰ ਫੜਾਵਾਂਗੇ। ਤੇ ਪੁਲਿਸ ਨੇ ਕਿਹਾ ਕਿ ਅਸੀਂ ਉਹ ਪੰਚਾਇਤਾਂ, ਪਿੰਡਾਂ ਨੂੰ ਸਨਮਾਨਿਤ ਵੀ ਕਰਾਂਗੇ। ਇਸ ਤੋਂ ਬਾਅਦ ਇੱਕ ਹੋਰ ਪਿੰਡ ਨੇ ਇੱਕ ਪਹਿਲ ਕਦਮੀ ਕੀਤੀ ਆ। ਉਹ ਕਹਿੰਦੇ ਜੀ ਕਿ ਜੇਕਰ ਪਿੰਡ 'ਚ ਕੋਈ ਲੜਾਈ ਝਗੜਾ ਹੋ ਜਾਵੇ, ਇੱਕ ਪਿੰਡ ਹੈ ਮੰਗਵਾਲ, ਮੰਗਵਾਲ ਪਿੰਡ ਵਾਲੇ ਕਹਿੰਦੇ ਕਿ ਜੇ ਸਾਡੇ ਪਿੰਡ 'ਚ ਕੋਈ ਵੀ, ਪਿੰਡ ਦੇ 2 ਪਰਿਵਾਰਾਂ ਦਾ ਕੋਈ ਝਗੜਾ ਹੋ ਗਿਆ, ਕੋਈ ਜ਼ਮੀਨ ਦਾ ਮਸਲਾ ਹੋ ਗਿਆ, ਕੁਛ ਹੋ ਗਿਆ, ਉਹ 'ਚ ਤੀਆ ਬੰਦਾ, ਕੋਈ ਪਿੰਡ ਤੋਂ ਬਾਹਰੀ ਬੰਦਾ ਆ ਕੇ ਦਖਲ ਕਰਦਾ ਜੀ, ਫਿਰ ਅਸੀਂ ਕਹਿੰਦੇ ਮੂੰਹ ਕਾਲਾ ਕਰਾਂਗੇ ਉਹਦਾ। ਵੈਸੇ ਮੂੰਹ ਕਾਲਾ ਕਰਨਾ ਸੰਵਿਧਾਨਕ ਤੌਰ ਤੇ ਇਹ ਹੁਣ ਉਹ ਮਤਲਬ ਕਿ ਗੈਰ ਕਾਨੂੰਨੀ ਹੈ, ਉਹ ਇਸ ਲਈ ਉਹ ਤੇ ਕਈ ਥਾਵਾਂ ਦੇ ਉੱਤੇ ਜਿਹੜੀਆਂ ਘਟਨਾਵਾਂ ਸਾਹਮਣੇ ਤਾਂ ਪਰ ਇਹਨਾਂ ਨੇ ਮਤਾ ਪਾਸ ਕਰ ਲਿਆ ਇਸ ਪਿੰਡ ਨੇ। ਕਹਿੰਦੇ ਆਹ ਵੀ ਅਸੀਂ ਮਤੇ ਸ਼ਾਮਲ ਕਰਨਾ ਕਿ ਜੇ ਸਾਡੇ ਪਿੰਡ 'ਚ ਲੜਾਈ ਝਗੜੇ 'ਚ ਕਹਿੰਦੇ ਬਾਹਰੋਂ ਬੰਦੇ ਬੁਲਾ ਲੈਂਦੇ ਨੇ ਇੱਕ ਦੂਜੇ ਨੂੰ ਕੁੱਟਣ ਮਾਰਨ ਲਈ, ਤੇ ਉਹਦੇ ਨਾਲ ਪਿੰਡ ਦਾ ਮਾਹੌਲ ਵੀ ਵਿਗੜਦਾ, ਭਾਈਚਾਰਾ ਵੀ ਟੁੱਟਦਾ। ਇਸ ਲਈ ਇਸ ਮਸਲੇ ਤੇ ਮੈਨੂੰ ਲੱਗਦਾ ਜੇ ਪਿੰਡ ਇੱਕ ਮਤ ਹੋ ਜਾਵੇ ਕਿ ਭਾਈ ਆਪਣਾ ਮਸਲਾ ਅੱਗੇ, ਪ੍ਰਵੀਨ ਜੀ ਪਿੰਡਾਂ ਦੇ ਰਿਕਾਰਡ ਰਹੇ ਨੇ, ਅਜੇ ਵੀ ਇੱਕ ਪਿੰਡ ਹੈਗਾ, ਆਪਾਂ ਸਾਂਝਾ ਜ਼ਿਕਰ ਕੀਤਾ ਸੀ ਉਹਦਾ, ਕਿ ਉਸ ਪਿੰਡ 'ਚ ਅਜੇ ਤੱਕ ਕਦੇ ਪੁਲਿਸ ਨਹੀਂ ਆਈ। ਹਾਂਜੀ ਹਾਂਜੀ, ਆਪਣੇ ਪਿੰਡਾਂ 'ਚ ਵੀ ਪੁਲਿਸ ਆਉਣਾ ਮਾੜਾ ਮੰਨਿਆ ਜਾਂਦਾ ਸੀ ਕਿ ਭਾਈ ਪੰਚਾਇਤ ਮਾਮਲਾ ਨਿਬੇੜੂਗੀ, ਪਰ ਹੁਣ ਪੰਚਾਇਤ ਦੇ ਨੁਮਾਇੰਦੇ ਹੀ ਪੁਲਿਸ ਦੇ ਟੌਟ ਬਣ ਗਏ। ਉਹੀ ਪੁਲਿਸ ਨੂੰ ਇਤਲਾਹ ਦਿੰਦੇ ਨੇ, ਉਹੀ ਪੁਲਿਸ ਨੂੰ ਬੁਲਾਉਂਦੇ ਨੇ, ਫਿਰ ਉਹੀ ਪੁਲਿਸ ਨਾਲ ਸਮਝੌਤਾ ਕਰਾਉਂਦੇ ਨੇ ਤੇ ਆਪਣੀ ਜੇਬ ਵੀ ਗਰਮ ਕਰਦੇ ਨੇ ਨਾਲ। ਸੋ ਇਸ ਲਈ ਇਹ 60 ਪਿੰਡਾਂ ਦੀ ਪੰਚਾਇਤਾਂ ਨੇ ਇੱਕ ਨਵੀਂ ਉਦਾਹਰਨ ਪੇਸ਼ ਕੀਤੀ ਆ। ਮੈਨੂੰ ਲੱਗਦਾ ਜੇਕਰ ਇੱਕ ਵਾਰ ਨਾ ਸਵਾਲ ਚੱਲਿਆ ਸੀਗਾ ਸ਼ਰਾਬ ਦੇ ਠੇਕਿਆਂ ਨੂੰ ਲੈ ਕੇ ਪ੍ਰਵੀਨ ਜੀ, ਜੀ ਕਿ ਹਰ ਪਿੰਡ ਦੇ ਵਿੱਚ ਉਹ ਖੋਖਾ ਜਿਹਾ ਰੱਖ ਜਾਂਦੇ ਨੇ ਜੀ, ਤੇ ਸ਼ਰਾਬ ਦਾ ਠੇਕਾ ਖੁੱਲ ਗਿਆ ਜੀ, ਤੇ ਪਿੰਡ ਦੀਆਂ ਜਨਾਨੀਆਂ, ਬੀਬੀਆਂ, ਬੱਚੇ ਖਾਸੇ ਔਖੇ ਹੋਣ ਲੱਗੇ ਸੀ। ਉਹਨਾਂ ਦਿਨਾਂ 'ਚ ਕਈ ਵਾਰ ਇਹ ਮੁੱਦਾ ਬਣਿਆ, ਤੇ ਇੱਕ ਸੈਮੀਨਾਰ 'ਚ ਮੈਨੂੰ ਜਾਣ ਦਾ ਮੌਕਾ ਮਿਲਿਆ, ਤੇ ਮੈਂ ਉੱਥੇ ਸਵਾਲ ਖੜਾ ਕੀਤਾ ਕਿ ਹਰ ਪਿੰਡ ਦੀ ਪੰਚਾਇਤ ਜੇ ਮਤਾ ਪਾ ਲਵੇ ਕਿ ਹਾਂ ਮੈਂ ਆਪਣੇ ਪਿੰਡ ਦੀ ਹੱਦ ਦੇ ਵਿੱਚ ਠੇਕਾ ਨਹੀਂ ਖਿਲਾਉਣਾ, ਤਾਂ ਸਰਕਾਰ ਦੀ ਹਿੰਮਤ ਨਹੀਂ ਗੀ, ਸਰਕਾਰ ਕਾਨੂੰਨੀ ਤੌਰ ਤੇ ਉਸ ਪਿੰਡ ਦੇ ਵਿੱਚ ਠੇਕਾ ਨਹੀਂ ਖੋਲ ਸਕਦੀ।
ਹੁਣ ਜੇ ਇੱਕ ਪਿੰਡ ਨੇ ਪ੍ਰਵੀਨ ਜੀ ਮਤਾ ਪਾ ਲਿਆ ਕਿ ਹਾਂ ਸਾਡੇ ਪਿੰਡ ਦੀ ਹੱਦ 'ਚ ਠੇਕਾ ਨਹੀਂ ਰੱਖਿਆ ਜਾ ਸਕਦਾ, ਤਾਂ ਉਹਦੇ ਪਿੰਡ ਤੋਂ ਹੱਦ 'ਚੋਂ ਜਦੋਂ ਠੇਕਾ ਬਾਹਰ ਜਾਊਗਾ ਤਾਂ ਦੂਏ ਪਿੰਡ ਦੀ ਹੱਦ ਤਾਂ ਸ਼ੁਰੂ ਹੋ ਗਈ ਨਾ। ਹਾਂ ਬਿਲਕੁਲ ਹੋ। ਤੇ ਫਿਰ ਦੂਆ ਪਿੰਡ ਮਤਾ ਪਾ ਲਵੇ। ਹੂੰ ਜੇ ਪਿੰਡ ਦਰ ਪਿੰਡ ਮਤੇ ਪੈ ਗਏ ਤਾਂ ਫਿਰ ਉਹ ਸਾਰੇ ਠੇਕੇਦਾਰ ਪਿੰਡ ਦੀ ਹੱਦਾਂ 'ਚੋਂ ਬਾਹਰ ਹੋ ਗਏ। ਹੂੰ ਇਸੇ ਤਰ੍ਹਾਂ ਜੇਕਰ ਪਿੰਡਾਂ ਦੀਆਂ ਪੰਚਾਇਤਾਂ ਮਤੇ ਪਾ ਲੈਣ ਕਿ ਸਾਡੇ ਪਿੰਡ 'ਚ ਚਿੱਟਾ ਵਿਕਣ ਨਹੀਂ ਦਿਆਂਗੇ, ਸਾਡੇ ਪਿੰਡ 'ਚ ਚਿੱਟੇ ਦੀ ਆਮਦ ਨਹੀਂ ਦਿਆਂਗੇ, ਸਾਰਾ ਪੰਜਾਬ ਦੀਆਂ ਪੰਚਾਇਤਾਂ 12,000 ਤੋਂ ਉੱਪਰ ਉੱਠ ਕੇ ਮਤਾ ਪਾ ਲੈਣ, ਤਾਂ ਕੀ ਮਜਾਲ ਆ ਸਰਕਾਰਾਂ ਦੀ, ਕੀ ਮਜਾਲ ਆ ਰਾਜਨੀਤਿਕ ਧਿਰਾਂ ਦੀ, ਕੀ ਮਜਾਲ ਆ ਸਮਗਲਰਾਂ ਦੀ, ਕੀ ਮਜਾਲ ਆ ਪੁਲਿਸ ਦੀ ਕਿ ਚਿੱਟਾ ਵੜ ਜਾਵੇ ਸਾਡੇ ਘਰਾਂ 'ਚ ਜੀ। ਸੋ ਇਸ ਲਈ ਇਹ ਤਹੀਆ ਕੀਤਾ ਜਾ ਸਕਦਾ ਹੈ। ਇਹਦੀ ਉਦਾਹਰਣ ਬਣ ਕੇ 60 ਪਿੰਡ ਪੇਸ਼ ਹੋਏ ਨੇ। ਸੋ ਇਹ ਵਧਾਈ ਦੇ ਪਾਤਰ ਨੇ ਪ੍ਰਵੀਨ ਜੀ। ਜੀ ਜੀ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਮਾਨ ਸਾਹਿਬ ਦੀ ਸਰਕਾਰ ਤੇ ਮੰਤਰੀ ਦੀ, ਜਿਹਨੇ ਕਹਿੰਦੇ ਸੁਖਪਾਲ ਖਹਿਰਾ ਨੂੰ ਬਲੌਕ ਹੀ ਕਰਤਾ। ਪ੍ਰਵੀਨ ਜੀ ਅੱਜ ਕੱਲ ਸੁਖਪਾਲ ਖਹਿਰਾ ਵੀ ਖੂਬ ਚਰਚਾ 'ਚ ਨੇ, ਮਾਨ ਸਾਹਿਬ ਵੀ ਖੂਬ ਚਰਚਾ 'ਚ ਨੇ, ਹੈ ਨਾ, ਤੇ ਉਹਨਾਂ ਦੇ ਮੰਤਰੀ ਵੀ ਖੂਬ ਚਰਚਾ 'ਚ ਨੇ। ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਬੈਟਿੰਗ ਆਪ ਹੀ ਸੰਭਾਲ ਕੇ ਰੱਖਦੇ ਨੇ ਭਗਵੰਤ ਮਾਨ ਹੋਰੀ, ਜਦੋਂ ਕਿ ਮੁੱਖ ਮੰਤਰੀ ਨੂੰ ਘੱਟ ਤੇ ਮੰਤਰੀਆਂ ਨੂੰ ਐਮਐਲਏ ਨੂੰ ਵੱਧ ਬੋਲ ਲੈਣਾ ਚਾਹੀਦਾ ਹੁੰਦਾ। ਚਲੋ, ਪਰ ਜਿਸ ਕਦਰ ਆਪਸ 'ਚ ਖਹਿਬੜਬਾਜ਼ੀ ਚੱਲ ਰਹੀ ਆ ਉਸ ਮਸਲੇ ਨੂੰ ਲੈ ਕੇ ਹੁਣ ਜਿਹੜੇ ਸੁਖਪਾਲ ਖਹਿਰਾ ਨੇ ਉਹਨਾਂ ਨੇ ਕਹਿੰਦੇ ਸਪੀਕਰ ਨੂੰ ਸ਼ਿਕਾਇਤ ਕਰਤੀ ਪ੍ਰਵੀਨ ਜੀ। ਠੀਕ ਹੈ। ਤੇ ਸ਼ਿਕਾਇਤ 'ਚ ਉਹਨਾਂ ਨੇ ਬਕਾਇਦਾ ਲਿਖਿਆ ਕਿ ਤੁਹਾਡੇ ਜੀ ਜਿਹੜੇ ਆ ਮੰਤਰੀ ਨੇ ਕੁਲਦੀਪ ਧਾਲੀਵਾਲ ਵਾਲੇ ਝੂਠ ਬਹੁਤ ਬੋਲਦੇ ਆ ਜੀ। ਕਹਿੰਦੇ ਕਿ ਇਹਨਾਂ ਨੇ ਤਾਂ ਸਦਨ 'ਚ ਖੜ ਕੇ ਵਿਧਾਨ ਸਭਾ 'ਚ ਖੜ ਕੇ ਝੂਠ ਬੋਲਤਾ। ਵਿਧਾਨ ਸਭਾ 'ਚ ਖੜ ਕੇ ਕਹਿੰਦੇ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਮੈਂ ਤਾਂ ਟਵਿੱਟਰ ਚਲਾਉਂਦਾ ਨਹੀਂ ਜੀ, ਤੇ ਆਹ ਟਵਿੱਟਰ ਖੇਲਦੇ ਰਹਿੰਦੇ ਨੇ ਜੀ, ਪੁੱਠਾ ਸਿੱਧਾ ਟਵੀਟ ਤੇ ਪਾਉਂਦੇ ਨੇ ਜੀ, ਮੈਨੂੰ ਤਾਂ ਪਤਾ ਨਹੀਂ, ਨਾ ਮੈਂ ਟਵੀਟ ਵਰਤਦਾ ਜੀ, ਨਾ ਮੈਂ ਟਵੀਟ ਕਰਦਾ। ਤੇ ਕਹਿੰਦੇ ਉਸੇ ਦਿਨ ਮੇਰੇ ਨਾਂ ਤੇ 4 ਟਵੀਟ ਕੀਤੇ ਹੋਏ ਨੇ, ਮੇਰੇ ਖਿਲਾਫ 4 ਟਵੀਟ ਕੀਤੇ ਹੋਏ ਨੇ। ਸੋ ਬਖਸ਼ਦੇ ਤਾਂ ਸੁਖਪਾਲ ਖਹਿਰਾ ਵੀ ਨਹੀਂ। ਸੁਖਪਾਲ ਖਹਿਰਾ ਵੀ ਮੌਕਾ ਜਾਣ ਨਹੀਂ ਦਿੰਦੇ, ਜਦੋਂ ਟਵੀਟ ਕਰਦੇ ਨੇ ਉਹ ਵੀ, ਤੇ ਉਹ ਹਰ ਗੱਲ ਟਵੀਟ ਤੇ ਲਿਆਉਂਦੇ ਨੇ। ਤੇ ਉਹਨਾਂ ਨੇ ਫਿਰ ਕੁਲਦੀਪ ਧਾਲੀਵਾਲ ਦੇ ਟਵੀਟ ਦੇ ਪੇਜ ਦਾ, ਉਹਨਾਂ ਟਵੀਟਾਂ ਦਾ ਸਕਰੀਨਸ਼ਾਟ ਬਣਾ ਕੇ ਫਿਰ ਟਵੀਟ ਕਰਤੇ। ਠੀਕ ਹੈ। ਕਿਹਾ ਤਾਜ਼ੇ ਟਵੀਟ ਚੱਕੋ ਜੀ। ਤੇ ਇਹ ਸਾਰੀ ਉਹਨਾਂ ਨੇ ਹੁਣ ਸ਼ਿਕਾਇਤ ਸਪੀਕਰ ਨੂੰ ਭੇਜਤੀ ਕਿ ਦੇਖੋ ਜੀ, ਜਿਹੜਾ ਬੰਦਾ ਤੁਹਾਡੇ ਕੋਲ ਕਹਿੰਦਾ ਕਿ ਮੈਨੂੰ ਤਾਂ ਪਤਾ ਹੀ ਨਹੀਂ ਟਵੀਟ ਕੀ ਹੁੰਦਾ, ਮੈਨੂੰ ਤਾਂ ਟਵੀਟ ਕਰਨਾ ਨਹੀਂ ਆਉਂਦਾ, ਮੈਂ ਤਾਂ ਚੀਜ਼ਾਂ ਦੀ ਵਰਤੋਂ ਨਹੀਂ ਕਰਦਾ, ਆਹ ਲਓ ਜੀ ਉਹਦਾ ਟਵੀਟ ਅਕਾਊਂਟ ਵੀ ਹੈ ਤੇ ਟਵੀਟ ਕਰਦਾ ਵੀ, ਔਰ ਮੇਰੇ ਖਿਲਾਫ ਇਹ ਟਵੀਟ ਕੀਤੇ ਨੇ। ਹੁਣ ਉਹਦੀ ਸ਼ਿਕਾਇਤ ਕੀਤੀ ਤੇ ਹੁਣ ਇਸ ਗੱਲ ਤੋਂ ਗੁੱਸਾ ਕਰ ਗਏ ਕੁਲਦੀਪ ਧਾਲੀਵਾਲ। ਪਤਾ ਨਹੀਂ ਉਹਨਾਂ ਨੇ ਅੱਗੇ ਕੰਪਨੀ ਰੱਖੀ ਹੋਵੇ, ਸੱਚੇ ਹੋਣ ਅਗਲੇ ਕਹਿਣ ਕਿ ਮੈਂ ਤਾਂ ਨਹੀਂ ਵਰਤਦਾ ਜੀ, ਮੇਰਾ ਤਾਂ ਟਵੀਟ ਅਕਾਊਂਟ ਕੋਈ ਹੋਰ ਚਲਾਉਂਦਾ, ਜਾਂ ਕੱਲ ਨੂੰ ਕਹਿ ਦੇਣ ਮੇਰੇ ਨਾਲ ਤਾਂ ਜਾਲੀ ਬਣਿਆ। ਸੋ ਅੱਜ ਕੱਲ ਵੈਸੇ ਫੀਲੇ ਰੱਖੇ ਹੁੰਦੇ ਨੇ, ਉਹਨਾਂ ਦੇ ਰਾਹੀਂ ਕੰਮ ਚੱਲਦਾ। ਫੇਸਬੁੱਕ ਵੀ ਕੋਈ ਹੋਰ ਚਲਾ ਰਿਹਾ ਹੁੰਦਾ, ਬੜੇ ਲੋਕਾਂ ਦੀ ਟਵਿੱਟਰ ਅਕਾਊਂਟ ਵੀ ਕੋਈ ਹੋਰ ਚਲਾ ਰਿਹਾ ਹੁੰਦਾ, ਬਾਕੀ ਸੋਸ਼ਲ ਮੀਡੀਆ ਉਹਨਾਂ ਦਾ ਕੋਈ ਹੋਰ ਦੇਖ ਰਿਹਾ ਹੁੰਦਾ। ਇਸ ਲਈ ਉਹ ਤਾਂ ਕਹਿੰਦੇ ਮੈਂ ਤਾਂ ਨਹੀਂ ਕਰਦਾ ਜੀ, ਕੋਈ ਹੋਰ ਕਰਦਾ, ਇਸ ਲਈ ਮੇਰੇ ਤੇ ਨਹੀਂ ਕਾਰਵਾਈ ਬਣਦੀ। ਪਰ ਕਹਿੰਦੇ ਕਿ ਜਦੋਂ ਇਹ ਸਾਰਾ ਖੁਲਾਸਾ ਹੋ ਗਿਆ ਉਸ ਤੋਂ ਬਾਅਦ ਗੁੱਸੇ ਹੋ ਗਏ, ਪਤਾ ਨਹੀਂ ਕੁਲਦੀਪ ਧਾਲੀਵਾਲ, ਪਤਾ ਨਹੀਂ ਉਹਨਾਂ ਨੇ ਮਤਲਬ ਜਿੱਦ ਚ ਆ ਕੇ, ਪਤਾ ਨਹੀਂ ਇਹ ਨਿਰਾਸ਼ਤਾ ਚੋਂ ਕਿ ਮੇਰੀ ਚੋਰੀ ਫੜੀ ਗਈ, ਉਹਨਾਂ ਨੇ ਕਹਿੰਦੇ ਜੀ ਬਲੌਕ ਹੀ ਕਰ ਦਿੱਤਾ ਟਵੀਟ ਤੇ ਸੁਖਪਾਲ ਖਹਿਰਾ ਨੂੰ। ਅੱਛਾ ਜੀ। ਜੀ ਹੁਣ ਇਹ ਤਕਰਾਰ ਅੱਜ ਮੈਨੂੰ ਲੱਗਦਾ ਫਿਰ ਪੰਜਾਬ ਵਿਧਾਨ ਸਭਾ ਦੇ ਸੈਸ਼ਨ 'ਚ ਗੂੰਜੇਗੀ ਪ੍ਰਵੀਨ ਜੀ, ਜੇ ਫਿਰ ਹੁਣ ਮੁੱਦੇ ਗੂੰਜਣਗੇ ਜੀ। ਸੋ ਇਸ ਲਈ ਪਹਿਲਾਂ ਹੀ ਖਾਸੇ ਮੁੱਦੇ ਖੜੇ ਨੇ, ਇਹਨਾਂ ਮੁੱਦਿਆਂ 'ਚ ਹੁਣ ਆਹ ਵੀ ਮੁੱਦਾ ਜੇਕਰ ਸ਼ਾਮਲ ਹੁੰਦਾ ਤਾਂ ਉਹਦੇ ਨਾਲ ਇੱਕ ਵਾਰ ਫਿਰ ਟਕਰਾਅ ਵਾਲੀ ਸਥਿਤੀ ਦੋਵਾਂ ਧਿਰਾਂ 'ਚ ਬਣਨੀ ਆ। ਸੋ ਦੇਖਦੇ ਹਾਂ ਕਿਵੇਂ ਟਵੀਟੀ ਖੇਲਣ ਵਾਲਾ ਮਾਮਲਾ ਕਿੱਥੋਂ ਤੱਕ ਅੱਗੇ ਵੱਧਦਾ, ਕਿਉਂਕਿ ਸੁਖਪਾਲ ਖਹਿਰਾ ਅੱਜ ਕੱਲ ਖਾਸ ਕਰਕੇ ਭਗਵੰਤ ਮਾਨ ਦੀ ਸਮੁੱਚੀ ਕੈਬਨਿਟ ਦੇ ਨਿਸ਼ਾਨੇ ਤੇ ਨੇ, ਕਿਉਂਕਿ ਜਿਹੜੇ ਵੀ ਵਿਭਾਗ ਨਾਲ ਸੰਬੰਧਿਤ, ਚਾਹੇ ਉਹ ਮਾਸਟਰਾਂ ਨਾਲ, ਚਾਹੇ ਉਹ ਕਿਸਾਨੀ ਨਾਲ, ਚਾਹੇ ਉਹ ਸਿੱਖਿਆ ਨਾਲ, ਚਾਹੇ ਉਹ ਸਿਹਤ ਨਾਲ, ਜਿਹੜੇ ਵੀ ਸੰਬੰਧਿਤ ਉਹ ਸਵਾਲ ਚੁੱਕਦੇ ਨੇ, ਉਸੇ ਮੰਤਰੀ ਨੂੰ ਰੜਕਣ ਲੱਗ ਜਾਂਦੇ ਨੇ ਕਿ ਯਾਰ ਸਾਡੇ ਕੰਨੀ ਬੈਠਾ ਹੁੰਦਾ ਤਾਂ ਚੁੱਪ ਕਰਕੇ ਬਿਠਾਈ ਰੱਖਦੇ, ਸ਼ਾਇਦ ਵਿਰੋਧੀਆਂ ਨੂੰ ਘੇਰਦਾ। ਹੁਣ ਉਹ ਵੀ ਸੋਚਦੇ ਹੁਣ ਕਿ ਐਵੇਂ ਉੱਧਰ ਚਲਾ ਗਿਆ, ਪਰ ਜਦ ਉਹਨੂੰ ਹਰੇਕ ਨੂੰ ਲੱਗਦਾ ਸੀ ਕਿ ਸਾਡਾ ਅੱਗਾ ਮਾਰੂਗਾ, ਸੋ ਇਸ ਲਈ ਉਹ ਕੱਲਾ ਪੈ ਗਿਆ ਸੀ ਤਾਂ ਇੱਧਰ ਆਇਆ। ਪਰ ਉਹ ਆਪਾਂ ਕੱਲ ਵੀ ਗੱਲ ਕਰਦੇ ਸੀ, ਸੁਖਪਾਲ ਖਹਿਰਾ ਨੂੰ ਵੀ ਇਹ ਹੋਊਗਾ ਕਿ ਮੇਰੀ ਕਿਸਮਤ 'ਚ ਤਾਂ ਵਿਰੋਧੀ ਧਿਰ 'ਚ ਬੈਠਣਾ, ਇਸ ਲਈ ਮੈਂ ਤਾਂ ਇਹੀ ਬੋਲਣ ਜੋਗਾ ਹੀ ਰਹਿ ਗਿਆ। ਉਹ ਇਸ ਲਈ ਉਹ ਨਿਰਾਸ਼ਾ ਚੋਂ ਵੀ ਵਾਰ-ਵਾਰ ਆਡਾ ਲੈਂਦੇ ਹੋਣਗੇ। ਪਰ ਹੁਣ ਆਹ ਜਿਹੜਾ ਤੱਥ ਹੈ ਕਿ ਘੱਟੋ ਘੱਟ ਵਿਧਾਨ ਸਭਾ 'ਚ ਬੋਲਣ ਲੱਗੇ ਤਾਂ ਮੰਤਰੀ ਸੰਤਰੀ ਯਾਦ ਰੱਖਣਗੇ, ਭਾਈ ਤੁਸੀਂ ਚੋਣ ਰੈਲੀ 'ਚ ਨਹੀਂ ਬੋਲ ਰਹੇ। ਜਿੱਥੇ ਅਮਿਤ ਸ਼ਾਹ ਦਾ ਕਹਿਣਾ ਕਿ ਉਹ ਤਾਂ ਜੁਮਲਾ ਸੀ 15-15 ਲੱਖ ਵਾਲਾ, ਇਹ ਜੁਮਲੇ ਨਹੀਂ ਸੁਣਾ ਰਹੇ, ਤੁਸੀਂ ਪੰਜਾਬ ਦੀ ਵਿਧਾਨ ਸਭਾ 'ਚ ਬੋਲ ਰਹੇ ਹੋ, ਔਰ ਉਹਦਾ ਅੱਖਰ ਤੁਹਾਡਾ ਰਿਕਾਰਡ ਹੁੰਦਾ, ਉਹ ਕੱਲ ਨੂੰ ਦਸਤਾਵੇਜ਼ੀ ਰੂਪ ਦੇ ਵਿੱਚ ਮੌਜੂਦ ਹੈ, ਜਦੋਂ ਮਰਜ਼ੀ ਕੱਢ ਲਿਆ ਜਾਊਗਾ ਕਿ ਕੁਲਦੀਪ ਧਾਲੀਵਾਲ ਝੂਠ ਬੋਲਦਾ ਸੀ। ਇੱਥੇ ਜੋ ਮਰਜ਼ੀ ਬੰਦਾ ਸੱਚਾ ਝੂਠਾ ਹੋ ਲਵੇ, ਸਾਈਕਲ ਚੋਰ ਇਹ ਕਹਾਉਂਦਾ ਹੁਣ ਤੱਕ। ਸੋ ਇਸ ਲਈ ਜੇਕਰ ਅਜਿਹੇ ਤੁਹਾਡੇ ਤੇ ਦੋਸ਼ ਲੱਗ ਗਏ ਕਿ ਹਾਂ ਤੁਸੀਂ ਭਾਈ ਵਿਧਾਨ ਸਭਾ ਝੂਠ ਬੋਲਦੇ ਰਹੇ ਹੋ, ਆਹ ਤੱਥ ਨਾਲ ਲੱਗ ਜਾਣ, ਕੱਲ ਨੂੰ ਸਪੀਕਰ ਸਾਹਿਬ ਕਹਿਣਾ ਲਾ ਦਿਓ ਵੀ ਰਿਕਾਰਡ ਦੇ ਵਿੱਚ ਨਾਲ, ਕਿ ਹਾਂ ਫਿਰ ਕੀ ਕਰੋਗੇ। ਸੋ ਇਸ ਲਈ ਇਹ ਗੱਲਾਂ ਤੇ ਗੌਰ ਕਰਨੀ ਚਾਹੀਦੀ ਹੈ ਕਿ ਵਿਧਾਨ ਸਭਾ 'ਚ ਆਪਣੇ ਸ਼ਬਦਾਂ ਦੇ ਉੱਤੇ, ਆਪਣੀ ਬੋਲੀ ਦੇ ਉੱਤੇ, ਆਪਣੇ ਫੈਸਲੇ ਦੇ ਉੱਤੇ, ਆਪਣੀ ਟਿੱਪਣੀ ਦੇ ਉੱਤੇ ਜਿੱਥੇ ਕੰਟਰੋਲ ਹੋਣਾ ਚਾਹੀਦਾ, ਉੱਥੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਨੂੰ ਸਮੁੱਚਾ ਪੰਜਾਬ ਦੇਖ ਰਿਹਾ, ਤੁਹਾਡੇ ਚੁਣੇ ਜਿਹੜੇ ਲੋਕਾਂ ਨੇ ਤੁਹਾਨੂੰ ਚੁਣਿਆ ਉਹ ਤੁਹਾਤੋਂ ਕੁਝ ਆਸ ਨਾਲ ਸੁਣ ਰਹੇ। ਇਸ ਲਈ ਉੱਥੇ ਲੋਕ ਮੁੱਦਿਆਂ ਦੀ ਜੇਕਰ ਗੰਭੀਰਤਾ ਨਾਲ ਗੱਲ ਕਰਨਗੇ ਤਾਂ ਚੰਗਾ ਰਹੇਗਾ। ਜੇਕਰ ਆਹੀ ਇੱਕ ਦੋ ਤੇ ਤੌਹਮਤਬਾਜ਼ੀ 'ਚ ਉਲਝੇ ਰਹਿਣਾ, ਬਲੌਕ ਕਰਨ 'ਚ ਉਲਝੇ ਰਹਿਣਾ,
ਇਹ ਤਾਂ ਸਕੂਲ ਦੇ ਜਵਾਕਾਂ ਵਾਲਾ ਕੰਮ, ਕਾਲਜ ਦੇ ਜਵਾਕਾਂ ਵਾਲਾ ਕੰਮ ਕਰੀ ਜਾਂਦੇ ਨੇ। ਪੰਜਾਬ ਵਾਲਾ ਕੰਮ ਕਦੋਂ ਕਰਨਗੇ, MA ਵਾਲਾ ਕੰਮ ਕਦੋਂ ਕਰਨਗੇ? ਜਦੋਂ MLA ਵਾਲਾ ਕੰਮ ਕਰਨਗੇ ਉਦੋਂ ਦੇਖਾਂਗੇ। ਜੀ ਜੀ ਜੀ। ਰੌਲਾ ਇਹ ਨਾ ਸ਼ਰਮਾ ਜੀ, ਪਹਿਲਾਂ ਤਾਂ ਟਵਿੱਟਰ ਸਾਰੇ ਸੋਸ਼ਲ ਮੀਡੀਆ ਤੇ ਆਉਣਾ ਪੈਂਦਾ, ਖਾਤੇ ਬਣਾਉਣੇ ਪੈਂਦੇ, ਮੁੜ ਕੇ ਲੋਕਾਂ ਨੂੰ ਕਹਿਣਾ ਪੈਂਦਾ ਭਾਈ ਸਾਨੂੰ ਫੋਲੋ ਕਰੋ, ਸਾਨੂੰ ਰੀਟਵੀਟ ਕਰੋ। ਫਿਰ ਜੇ ਕੋਈ ਕਰਦਾ ਹੈ, ਕੋਈ 4 ਸਵਾਲ ਪੁੱਛ ਲੈਂਦਾ, ਫਿਰ ਛੇਤੀ ਬਲੌਕ ਮਾਰਨ ਦੀ ਵੀ ਕਾਹਲੀ ਹੋ ਜਾਂਦੀ ਹੈ। ਹੁਣ ਇਹਨਾਂ ਤਾਂ ਦੇਖੋ, ਇਹ ਤਾਂ ਬੰਦਾ ਕੋਈ ਵੀ ਨਹੀਂ ਭੋਲਾ ਹੋਣਾ ਜਿਹਨੂੰ ਇਹ ਨਾ ਪਤਾ ਵੀ ਮੇਰੇ ਨਾਂ ਤੇ ਖਾਤਾ ਚੱਲਦਾ ਕਿ ਨਹੀਂ। ਤਾਂ ਸ਼ਰੇਆਮ ਅੱਖਾਂ ਦੇ ਵਿੱਚ ਘੱਟਾ ਪਾਉਣ ਵਾਲੀ ਗੱਲ ਹੈ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਵੀ, ਪਰ ਗੱਲ ਦਿੱਲੀ ਦੀ ਕਰੀਏ ਆਪਾਂ। ਮਨੀਸ਼ ਸਿਸੋਦੀਆ ਦੀ ਜਾਨ ਨੂੰ ਕਹਿੰਦੇ ਜੇਲ੍ਹ 'ਚ ਖਤਰਾ। ਸ਼ਰਮਾ ਜੀ, ਹਾਂਜੀ, ਅਰਵਿੰਦ ਕੇਜਰੀਵਾਲ ਜੀ ਨੇ ਦੱਸਿਆ ਜੀ। ਠੀਕ ਹੈ, ਉਹਨਾਂ ਦੀ ਪਾਰਟੀ ਦੇ ਬੁਲਾਰਿਆਂ ਨੇ ਦੱਸਿਆ ਜੀ, ਕਹਿੰਦੇ ਜੀ ਮਨੀਸ਼ ਸਿਸੋਦੀਆ ਦੀ ਜਾਨ ਨੂੰ ਖਤਰਾ, ਹੁਣੇ ਮਰਾ ਦੇਣਗੇ ਜੀ, ਕਹਿੰਦੇ BJP ਵਾਲੇ ਉਹਨਾਂ ਨੂੰ। ਤੇ ਉਸ ਨੂੰ ਬਚਾਉਣ ਦੇ ਲਈ ਮਹਾਤਮਾ ਗਾਂਧੀ ਦੀ ਸ਼ਰਨ 'ਚ ਗਏ ਨੇ ਜੀ ਕੇਜਰੀਵਾਲ। ਬਕਾਇਦਾ ਤੌਰ ਤੇ ਮਹਾਤਮਾ ਗਾਂਧੀ ਦੀ ਸਮਾਧ ਤੇ ਪਹੁੰਚੇ, ਉੱਥੇ ਜਾ ਕੇ ਧਿਆਨ ਲਾ ਕੇ ਬੈਠ ਗਏ, ਹੈ ਨਾ। ਤੇ ਜਦੋਂ ਪੁੱਛਿਆ ਗਿਆ ਕੀ ਹੋ ਗਿਆ, ਕਹਿੰਦੇ ਜੀ ਮਨੀਸ਼ ਸਿਸੋਦੀਆ ਨੂੰ ਝੂਠਾ ਫਸਾਇਆ ਜੀ, ਸਾਡੇ ਖਿਲਾਫ ਪ੍ਰੋਪੋਗੰਡਾ ਕੀਤਾ ਜਾ ਰਿਹਾ ਜੀ, ਸਾਨੂੰ ਬਦਨਾਮ ਕੀਤਾ ਜਾ ਰਿਹਾ ਜੀ। ਜਿਹੜੇ ਬੰਦੇ ਨੇ ਸਕੂਲ ਇੰਨੇ ਵਧੀਆ ਕਰਤੇ, ਜਿਹੜੇ ਬੰਦੇ ਦੀ ਸਿੱਖਿਆ ਦੇ ਵਿੱਚ ਇੰਨਾ ਵੱਡਾ ਬਦਲਾ ਲਿਆ ਤਾ, ਉਸ ਨੂੰ ਜਾਣ ਕੇ ਭੇਜਤਾ ਅੰਦਰ। ਕਹਿੰਦੇ ਜੀ ਇਸ ਲਈ ਮੈਂ ਤਾਂ ਮਤਲਬ ਕਿ ਉਹਦੀ ਸੁਰੱਖਿਆ ਦੀ ਕਾਮਨਾ ਕਰਨ ਦੇ ਲਈ ਮਹਾਤਮਾ ਗਾਂਧੀ ਸਮਾਧ ਤੇ ਆਇਆ। ਮਤਲਬ ਉਹਨੂੰ ਮਹਾਤਮਾ ਗਾਂਧੀ ਤੋਂ ਇਹ ਵੀ ਕੰਮ ਲੈਣੇ ਕਿ ਉਹ ਜੇਲ੍ਹ 'ਚ ਬੈਠੇ ਬੰਦਿਆਂ ਨੂੰ ਵੀ ਬਚਾਵੇ। ਬਿਲਕੁਲ, ਇਹ ਰਾਜਨੀਤੀ ਹੈ। ਮਤਲਬ ਜਦੋਂ ਕੇਜਰੀਵਾਲ ਨੂੰ ਲੱਗਦਾ ਕਿ ਹਾਂ ਲੋਕ ਉਹਦੇ ਖਿਲਾਫ ਨਾ ਹੋ ਜਾਣ, ਜਾਂ ਉਹਨਾਂ ਦੀਆਂ ਨਾਕਾਮੀਆਂ ਨਾ ਫੜੀਆਂ ਜਾਣ, ਜਾਂ ਉਹਨਾਂ ਦੀਆਂ ਚੋਰ ਮੋਰੀਆਂ ਨਾ ਫੜੀਆਂ ਜਾਣ, ਜਾਂ ਉਹਨਾਂ ਨੂੰ ਰਾਜਨੀਤਿਕ ਤੌਰ ਦੇ ਉੱਤੇ ਕਿਸੇ ਮੁਸੀਬਤ ਦਾ ਸਾਹਮਣਾ ਕਰਨਾ ਪਵੇ, ਫਿਰ ਉਹਨਾਂ ਨੂੰ ਰਾਜਘਾਟ ਚੇਤਿਆ ਜਾਂਦਾ, ਫਿਰ ਉਹਨਾਂ ਨੂੰ ਮਹਾਤਮਾ ਗਾਂਧੀ ਸਮਾਧ ਚੇਤਿਆ ਜਾਂਦੀ। ਉਹ ਸਮੇਂ ਇਹ ਮਨੀਸ਼ ਸਿਸੋਦੀਆ ਵੀ ਗ੍ਰਿਫਤਾਰੀ ਤੋਂ ਪਹਿਲਾਂ ਗਏ ਸੀ। ਔਰ ਇੱਥੇ ਇੱਕ ਵੱਡਾ ਸਵਾਲ ਖੜਾ ਕਿ ਕੀ ਭਾਜਪਾ ਸੱਚਮੁੱਚ ਦਿੱਲੀ ਦੇ ਵਿੱਚ ਵੀ ਅਰਵਿੰਦ ਕੇਜਰੀਵਾਲ ਤੋਂ ਡਰ ਰਹੀ ਹੈ ਔਰ ਦੇਸ਼ 'ਚ ਵੀ ਡਰ ਰਹੀ ਹੈ? ਪ੍ਰਵੀਨ ਜੀ, ਲਗਾਤਾਰ ਦਿੱਲੀ ਦੇ ਵਿੱਚ ਲੋਕਾਂ ਨੇ MP 'ਚ BJP ਨੂੰ ਜਿਤਾਇਆ, ਪਰ ਵਿਧਾਨ ਸਭਾ ਦੀਆਂ ਵੋਟਾਂ 'ਚ ਕੇਜਰੀਵਾਲ ਨੂੰ ਜਿਤਾਇਆ। ਇਹਦਾ ਮਤਲਬ ਲੋਕ ਸਿਆਣੇ ਨੇ, ਲੋਕਾਂ ਨੂੰ ਲੱਗਦਾ ਕਿ ਇੱਥੇ ਇਹਨੂੰ ਵੋਟ ਪਾਉਣੀ, ਉੱਥੇ ਉਹਨੂੰ ਪਾਉਣੀ ਆ, ਲੋਕਾਂ ਦਾ ਆਪਣਾ ਫੈਸਲਾ। BJP ਲੱਗਦਾ ਸੀ ਕਿ ਚੱਲ ਇੱਕ ਪਾਸਾ ਸਾਡਾ ਚੱਲੀ ਜਾਂਦਾ, ਪਰ ਨਗਰ ਨਿਗਮ 'ਚ ਜਿਵੇਂ ਹੁਣ ਭਾਜਪਾ ਨੂੰ ਹਰਾਇਆ, ਤੇ ਨਗਰ ਨਿਗਮ 'ਚ ਆਪਣੀ ਮੇਅਰ ਨੂੰ ਬਚਾਉਣ ਦੇ ਲਈ ਜਿਵੇਂ BJP ਨੇ ਡਰਾਮਾ ਕੀਤਾ, ਜੋ ਉੱਥੇ ਉਹਨਾਂ ਤੋਂ ਸਰਿਆ, ਉਹਨਾਂ ਨੇ ਪੂਰਾ ਜ਼ੋਰ ਜਮਾਇਸ਼ ਕੀਤੀ, ਉਹਦੇ ਬਾਵਜੂਦ ਉਹ ਮੇਅਰ ਨਹੀਂ ਬਣਾ ਸਕੇ, ਕਿ ਉਹਦੀ ਖੁੰਦਕ ਹੁਣ ਏਜੰਸੀਆਂ ਰਾਹੀਂ ਕਢਾਈ ਜਾ ਰਹੀ ਹੈ। ਲੋਕ ਇਹਦੀ ਵੀ ਚਰਚਾ ਕਰਦੇ ਨੇ। ਸੋ ਇਸੇ ਗੱਲ ਦਾ ਫਿਕਰਮੰਦੀ ਆ BJP ਨੂੰ ਕਿ ਪਹਿਲਾਂ ਤਾਂ ਵਿਧਾਨ ਸਭਾ ਹੀ ਸੀ, ਹੁਣ ਨਗਰ ਨਿਗਮ ਵੀ ਗਿਆ, ਕਿਤੇ ਅਗਲੀ ਵਾਰ ਲੋਕ ਸਭਾ ਵੀ ਨਾ ਚਲੀ ਜਾਵੇ, ਕਿਉਂਕਿ ਹੁਣ ਅਗਲੀ ਵਾਰੀ ਲੋਕ ਸਭਾ ਦੀ ਹੋਆ ਜੀ। ਸੋ ਕਿਤੇ ਦੇਸ਼ ਦਿੱਲੀ 'ਚ ਨਾ ਹਾਰ ਜਾਈਏ ਕਿਤੇ। ਸੋ ਇਸ ਲਈ ਕਿ ਉਹ ਸਾਰਿਆਂ ਕਾਰਨਾਂ ਕਰਕੇ ਮਨੀਸ਼ ਸਿਸੋਦੀਆ ਦੇ ਉੱਤੇ ਸਕੰਜਾ ਕੱਸਿਆ, ਜਿਹਦੇ ਨਾਲ ਕੇਜਰੀਵਾਲ ਦੀ ਧਾਰ ਮਤਲਬ ਖੁੰਡੀ ਕੀਤੀ ਜਾਵੇ, ਜਾਂ ਕੇਜਰੀਵਾਲ ਦੁਬਾਰਾ ਜਿਹੜਾ ਮਤਲਬ ਕਿ ਆਪਣਾ ਰਾਹ ਵੱਡਾ ਕਰਨ ਲੱਗ ਗਿਆ ਸੀ, ਜਿਹੜਾ ਕਦੇ ਕਦੇ ਲੱਗਦਾ ਸੀ ਪਹਿਲਾਂ BJP ਦੀ ਬੋਲੀ ਬੋਲਦਾ, ਚਾਹੇ ਧਾਰਾ 370 ਦਾ ਮਾਮਲਾ ਹੋਵੇ, ਚਾਹੇ ਦਿੱਲੀ ਦੇ ਵਿੱਚ ਲੱਗਿਆ ਉਹ ਅੰਦੋਲਨ ਹੋਵੇ ਜਿਹੜਾ, ਹੈ ਨਾ। ਸੋ ਇਸ ਲਈ ਉਹ ਸਭ ਦੇ ਦਰਮਿਆਨ ਜਿਹੜੀ ਕੇਜਰੀਵਾਲ ਦਾ ਅੰਦਾਜ਼ ਬਦਲਿਆ ਸੀਗਾ, ਉਸ ਮਸਲੇ ਤੇ ਲੱਗਦਾ ਸੀ ਕਿ ਸ਼ਾਇਦ BJP ਦੀ ਬੋਲੀ ਬੋਲ ਰਿਹਾ, ਪਰ ਹੁਣ ਜਦੋਂ BJP ਨੂੰ ਲੱਗਿਆ ਕਿ ਖਤਰਾ ਹੈ, ਤਦ ਉਹਨਾਂ ਨੇ ਫਿਰ ਇਹ ਰੰਗ ਦਿਖਾਇਆ। ਜਾਂ ਸੱਚਮੁੱਚ ਇਹ ਤੱਥ ਇੰਨੇ ਮਜ਼ਬੂਤ ਨੇ ਕਿ ਉਹ ਤੱਥ ਗਾਂਹ ਤੱਕ ਜਾਣਗੇ ਤੇ ਕੇਜਰੀਵਾਲ ਤੱਕ ਆਉਣਗੇ। ਸੋ ਇਹ ਅਰਵਿੰਦ ਕੇਜਰੀਵਾਲ ਦੀ ਪਾਰਟੀ ਦੇ ਬੁਲਾਰੇ ਨੇ ਵੀ, ਔਰ ਕੇਜਰੀਵਾਲ ਹੋਰੀ ਖੁਦ ਜਦੋਂ ਰਾਜਘਾਟ ਗਏ ਉਸ ਹਵਾਲੇ ਨਾਲ ਵੀ ਉਹਨਾਂ ਨੇ ਕਿਹਾ ਕਿ ਜੀ ਮਨੀਸ਼ ਸਿਸੋਦੀਆ ਨੂੰ ਜਿਹੜੇ ਸੈੱਲ 'ਚ ਰੱਖਿਆ ਗਿਆ, ਉਹ ਖੂੰਖਾਰ ਕੈਦੀਆਂ ਵਾਲੇ ਸੈੱਲ 'ਚ ਰੱਖਿਆ, ਉਹਦੇ ਨਾਲ ਕੈਦੀ ਬੜੇ ਖਤਰਨਾਕ ਨੇ, ਇਹ ਇਸ ਲਈ ਉਹਨੂੰ ਅੰਦਰ ਮਰਵਾਇਆ ਜਾ ਸਕਦਾ, ਉਹਦਾ ਕਤਲ ਕਰਾਇਆ ਜਾ ਸਕਦਾ। ਤੇ ਇੱਧਰ ਜੇਲ੍ਹ ਪ੍ਰਸ਼ਾਸਨ ਨੇ ਫਿਰ ਸਫਾਈ ਦਿੱਤੀ ਹੈ, ਕਹਿੰਦੇ ਬਿਲਕੁਲ ਝੂਠ ਬੋਲਿਆ ਜਾ ਰਿਹਾ ਜੀ, ਉਹਦੇ ਨਾਲ ਕੋਈ ਗੈਂਗਸਟਰ ਨਹੀਂਗਾ, ਜਿਨ੍ਹਾਂ ਦਾ ਚਾਲ ਚੱਲਣ ਜੇਲ੍ਹ ਦੇ ਅੰਦਰ ਬਹੁਤ ਚੰਗਾ ਹੈ, ਜਿਹੜੇ ਸਾਫ਼ ਸੁਥਰੀ ਅੰਦਰ ਆਪਣੀ ਜਿੰਨੀ ਦੇਰ ਦੀ ਸਜ਼ਾ ਕੱਟ ਰਹੇ ਨੇ, ਬੜੇ ਸਾਫ਼ ਤਰੀਕੇ ਨਾਲ ਕੱਟ ਰਹੇ ਨੇ, ਅਸੀਂ ਉਹਨਾਂ ਵਿਅਕਤੀਆਂ ਨਾਲ ਰੱਖਿਆ। ਔਰ ਜੋ ਚੀਜ਼ਾਂ ਦੀ ਲੋੜ ਹੈ, ਦਵਾਈ ਬੂਟੀ ਜਿਹੜੀ ਉਹਨਾਂ ਦੀ ਹੈਗੀ ਹੈ, ਕੋਈ ਕਿਤਾਬ ਪੈਨ ਡਾਇਰੀ ਚਾਹੀਦਾ, ਕੋਈ ਅਖਬਾਰ ਚਾਹੀਦੀ ਹੈ, ਅਸੀਂ ਸਾਰਾ ਉਹਨਾਂ ਦਾ ਪ੍ਰਬੰਧ ਕਰਕੇ ਦਿੱਤਾ ਹੈ। ਔਰ ਉਹ ਇਸ ਲਈ ਮਤਲਬ ਮਨੀਸ਼ ਸਿਸੋਦੀਆ ਨੂੰ ਅਜਿਹਾ ਕੋਈ ਖਤਰਾ ਨਹੀਂਗਾ। ਉਹ ਜਿਹੜੇ ਸੈੱਲਾਂ ਦੇ ਬਾਰੇ ਕਿਹਾ ਜਾ ਰਿਹਾ ਉਹ ਬਿਲਕੁਲ ਝੂਠ ਨੇ, ਨਾ ਉਹ ਗੈਂਗਸਟਰ ਨੇ, ਨਾ ਖੂੰਖਾਰ ਕੈਦੀ ਨੇ। ਸੋ ਜਾਣਬੁੱਝ ਕੇ ਕਹਿੰਦੇ ਬਦਨਾਮ ਕੀਤਾ ਜਾ ਰਿਹਾ। ਤੇ ਇਹਦੇ ਜਵਾਬ ਦੇ ਵਿੱਚ ਫਿਰ ਆਮ ਆਦਮੀ ਪਾਰਟੀ ਦੇ ਬੁਲਾਰਿਆਂ ਦੇ ਬਿਆਨ ਆਉਂਦੇ ਨੇ, ਕਹਿੰਦੇ ਜੀ ਜੋ ਮਰਜ਼ੀ ਹੋਵੇ, ਪੈਸੇ ਦੇ ਕੇ ਕੁਝ ਵੀ ਕਰਾ ਸਕਦਾ, ਕੈਦੀ ਤਾਂ ਕੈਦੀ ਹੋਣੇ। ਸੋ ਇਸ ਲਈ ਸਾਨੂੰ ਡਰ ਲੱਗਦਾ ਜੀ ਕਿ ਮਰਾਇਆ ਜਾ ਸਕਦਾ। ਸੋ ਇਹ ਆ ਪੰਜਾਬ ਦੇ ਘਟਨਾਕ੍ਰਮ ਤੋਂ ਬਾਅਦ ਵੀ ਉਸ ਦਾ ਹਵਾਲਾ ਵੀ ਸ਼ਾਇਦ ਉਹਨਾਂ ਨੇ ਕਹਿੰਦੇ ਉਹ ਬਾਕੀ ਵੀ ਰੱਖਿਆ ਕਿ ਪੰਜਾਬ ਦੀ ਜੇਲ੍ਹਾਂ ਜੋ ਕੁਛ ਹੋ ਰਿਹਾ ਉਹ ਇੱਥੇ ਵੀ ਹੋ ਸਕਦਾ। ਕਿ ਸੱਚਮੁੱਚ ਮਨੀਸ਼ ਸਿਸੋਦੀਆ ਦੀ ਜਾਨ ਨੂੰ ਖਤਰਾ, ਜਾਂ ਰਾਜਨੀਤਿਕ ਖਤਰਾ ਪੈਦਾ ਹੋ ਗਿਆ ਆਮ ਆਦਮੀ ਪਾਰਟੀ ਲਈ? ਇਸ ਨੂੰ ਲੱਗ ਰਿਹਾ ਕਿ ਰਾਜਨੀਤਿਕ ਖਤਰਾ ਸਾਡੀ ਜਾਨ ਦਾ ਖਤਰਾ ਨਾ ਬਣ ਜਾਵੇ, ਕਿਤੇ ਉਹ ਰਾਜਨੀਤਿਕ ਇਹਨਾਂ ਨੂੰ ਦੂਰ ਨਾ ਲੈ ਜਾਵੇ ਕਿਤੇ ਸੱਤਾ ਤੋਂ, ਕੁਰਸੀਆਂ ਤੋਂ, ਉਹਦਾ ਫਿਕਰਮੰਦੀ ਹੈ? ਜਾਂ ਸੱਚਮੁੱਚ ਮਨੀਸ਼ ਸਿਸੋਦੀਆ ਦੀ ਫਿਕਰਮੰਦੀ ਹੈ? ਜਾਂ ਕੇਜਰੀਵਾਲ ਨੂੰ ਆਪਣੀ ਤੇ ਆਪਣੇ ਹੋਰ ਮੰਤਰੀਆਂ ਦੀ ਫਿਕਰਮੰਦੀ ਹੈ? ਕਿਉਂਕਿ ਕਹਿੰਦੇ BJP ਅਜੇ ਵੀ ਇਸ ਜੋੜ ਤੋੜ 'ਚ ਹੈ ਕਿ ਇੱਕ ਵਾਰ ਸਰਕਾਰ ਡੇਗ ਲਈਏ 2024 ਤੋਂ ਪਹਿਲਾਂ ਕੀ BJP ਇਸ
ਰਾਹ ਤੱਕ ਆ ਰਹੀ ਹੈ ਕਿ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਸਰਕਾਰ ਡਿੱਗਣ ਦੀ ਕੋਸ਼ਿਸ਼ ਹੋ ਰਹੀ ਹੈ। ਕਿ ਉਹ ਕਦਮ ਆਉਂਦੇ ਦਿਨਾਂ 'ਚ ਕੋਈ ਹੋਰ ਨਜ਼ਰ ਆਏਗਾ? ਇਹਦੀ ਤਿਆਰੀ ਹੈ ਸ਼ਾਇਦ ਅੰਦਰ ਖਾਤੇ। ਦੇਖੋ ਸ਼ਰਮਾ ਜੀ, ਜਿਵੇਂ ਤੁਸੀਂ ਬੀਜੇਪੀ ਦਾ ਜਿਹੜਾ ਕਿਲਾ ਖਿਸਕਣ ਦੀ ਗੱਲ ਕਹੀ ਹੈ ਨਾ, ਹੁਣ ਜਿਹੜੇ ਰਾਜਾਂ ਦੀਆਂ ਚੋਣ ਨਤੀਜੇ ਹੋਏ ਨੇ, ਮਿਜ਼ੋਰਮ ਦੇ ਜਾਂ ਹੋਰ ਜਿਹੜੀਆਂ ਰਾਜਾਂ ਦੇ ਚੋਣ ਨਤੀਜੇ ਨਿਕਲੇ ਨੇ, ਭਾਜਪਾ ਦਾ ਪਰਚਮ ਉੱਥੇ ਬੁਲੰਦ ਹੋਇਆ। ਇਹ ਗੱਲ ਤੁਹਾਡੀ ਸਹੀ ਹੈ ਵੀ ਵਕਤ ਉੱਧਰੋਂ ਰਾਜਨੀਤੀ ਨੇ ਜਿਹੜੀ ਰਾਜਧਾਨੀ ਹੈ ਇਹਨੇ ਪਾਇਆ ਹੋਇਆ। ਦੂਜੇ ਰਾਜਾਂ 'ਚ ਤਾਂ ਪੰਜਾਬ 'ਚ ਹੀ ਤੁਸੀਂ ਦੇਖ ਲਓ ਕਿਵੇਂ ਲੀਡਰ ਛਾਲਾਂ ਮਾਰ ਮਾਰ ਕੇ ਐਂ ਜਾ ਰਹੇ ਹੈ ਵੀ ਕਿਤੇ ਰਹਿ ਨਾ ਜਾਈਏ ਪਿੱਛੇ, ਕਿਤੇ ਭਾਜਪਾ ਵਾਲਾ ਭੁਲੇਖਾ ਰਹਿ ਵੀ ਨਾ ਜਾਵੇ। ਹੁਣ ਇਹਦੀ ਹਾਂ, ਕਿਸ਼ਤੀ 'ਚ ਵੀ ਸਵਾਰ ਹੋ ਕੇ ਵੇਖ ਹੀ ਲੈਂਦੇ ਹਾਂ ਦੇਖ ਲਈ ਜੀ। ਰਾਹੁਲ ਗਾਂਧੀ ਦੀ ਗੱਲ ਕਰੀਏ, ਰਾਹੁਲ ਗਾਂਧੀ ਦੀ ਅਗਨ ਪ੍ਰੀਖਿਆ ਕਿਹੜੀ ਸ਼ੁਰੂ ਹੋ ਗਈ ਸ਼ਰਮਾ? ਪ੍ਰਵੀਨ ਜੀ, ਭਾਰਤ ਜੋੜੋ ਯਾਤਰਾ ਤੋਂ ਬਾਅਦ ਰਾਹੁਲ ਗਾਂਧੀ ਦੀ ਇਮੇਜ ਦੇ ਵਿੱਚ ਨਾ ਮਤਲਬ ਵੱਡੀ ਤੇਜ਼ੀ ਨਾਲ ਉਛਾਲ ਆਇਆ। ਜੀ ਜੀ। ਉਹਦੀ ਸ਼ੈਲੀ ਮਜ਼ਬੂਤ ਹੋਈ, ਉਹਨਾਂ ਨੂੰ ਬੋਲਣ ਚਾਲਣ ਦੀ ਥੋੜ੍ਹੀ ਜਿਹੀ ਪਹਿਲਾਂ ਨਾਲੋਂ ਵਧੀਆ ਸਮਝ ਆਈ। ਫਿਰ ਉਹ ਅੱਜ ਕੱਲ੍ਹ ਵਿਦੇਸ਼ੀ ਦੌਰਾ ਵੀ ਕਰਕੇ ਆਏ ਤੇ ਉੱਥੇ ਵੀ ਖੂਬ ਉਹਨਾਂ ਦੀਆਂ ਭਾਸ਼ਣਾਂ ਦੀ ਚਰਚਾਵਾਂ। ਜਦੋਂ ਬੀਜੇਪੀ ਉਹਨਾਂ ਦੇ ਭਾਸ਼ਣਾਂ ਦੇ ਜਵਾਬ ਦੇਣ ਲੱਗ ਜਾਵੇ, ਨਹੀਂ ਤਾਂ ਪਹਿਲਾਂ ਨਿੱਜੀ ਹਮਲੇ ਕਰਦੀ ਸੀ, ਨਿੱਜੀ ਜਵਾਬ ਦਿੰਦੀ ਸੀ, ਜਦੋਂ ਉਹਨਾਂ ਦੇ ਭਾਸ਼ਣਾਂ ਦਾ ਜਵਾਬ ਦੇਣ ਲੱਗ ਜਾਵੇ ਇਹਦਾ ਮਤਲਬ ਉਹ ਉਹਨਾਂ ਦੇ ਲਈ ਖਤਰਾ ਵੀ ਬਣਦੇ ਜਾ ਰਹੇ ਨੇ। ਪਰ ਇਹ ਸਾਰੇ ਦੇ ਦਰਮਿਆਨ ਕਾਂਗਰਸ ਦੇ ਕੁਝ ਲੀਡਰਾਂ ਨੇ ਨਾ ਰੌਲਾ ਸ਼ੁਰੂ ਕਰਤਾ ਕਿ ਜੀ ਜਦੋਂ 2024 ਦੇ ਵਿੱਚ ਵਿਰੋਧੀਆਂ ਨੂੰ ਇਕੱਠਾ ਹੋਣਾ ਪਊਗਾ ਤਾਂ ਕਾਂਗਰਸ ਦੇ ਝੰਡੇ ਥੱਲੇ ਇਕੱਠਾ ਹੋਣਾ ਪਊਗਾ, ਰਾਹੁਲ ਗਾਂਧੀ ਨੂੰ ਲੀਡਰ ਮੰਨ ਕੇ ਇਕੱਠਾ ਹੋਣਾ ਪਊਗਾ। ਮਤਲਬ ਉਹ ਮਾਹੌਲ ਬਣਾਉਣ ਲੱਗੇ ਕਿ ਲੈ ਵੀ ਰਾਹੁਲ ਗਾਂਧੀ ਉਹ 24 ਦੇ ਵਿੱਚ ਦੇਸ਼ ਦਾ ਚਿਹਰਾ ਹੈ, ਮੋਦੀ ਦਾ ਬਦਲ ਰਾਹੁਲ ਗਾਂਧੀ ਉਹ ਹੈ। ਤੋ ਇਹ ਸਾਰੇ ਮੁੱਦਿਆਂ ਦੇ ਉੱਤੇ ਮਤਲਬ ਕਿ ਮਾਹੌਲ ਬਣਾਏ ਜਾ ਰਹੇ ਸੀ ਕਿ ਅਚਾਨਕ 3 ਸੂਬਿਆਂ ਦੀ ਚੋਣਾਂ ਆ ਗਈਆਂ, ਜਿਹਦਾ ਜ਼ਿਕਰ ਤੁਸੀਂ ਵੀ ਹੁਣੇ ਕਰਕੇ ਹਟਿਓ। ਜਿਵੇਂ ਪੂਰਬ ਉੱਤਰ ਦੇ ਵਿੱਚ 3 ਸੂਬਿਆਂ ਦੀ ਚੋਣਾਂ ਆਈਆਂ, ਉਹ 'ਚ ਮੇਘਾਲਿਆ ਆਇਆ, ਨਾਗਾਲੈਂਡ ਆਇਆ, ਤ੍ਰਿਪੁਰਾ ਆਇਆ, ਤੇ ਤਿੰਨੇ ਸੂਬਿਆਂ ਦੀ ਚੋਣਾਂ 'ਚ ਸਫਾਇਆ ਹੋ ਕੇ ਰਹਿ ਗਿਆ ਕਾਂਗਰਸ ਦਾ। ਕਾਂਗਰਸ ਲੱਭਿਆ ਨਹੀਂ, ਲੱਭੀ ਕਿਤੇ। ਤੇ ਇਹ ਸਾਰੇ ਸਫਾਏ ਦੇ ਵਿੱਚ ਮਤਲਬ ਕਿ ਕਿਤੇ ਨਾ ਕਿਤੇ ਹੁਣ ਮਹਾਰਾਸ਼ਟਰ ਤੱਕ ਦਾ ਅਸਰ ਪੈਣ ਦਾ ਖਤਰਾ ਖੜਾ, ਕਿਉਂਕਿ ਉੱਥੇ ਜਿੱਥੇ ਸਰਕਾਰ ਬਣੀ ਬੀਜੇਪੀ ਬਹੁਤ ਘੱਟ ਸੀਟਾਂ ਨਾਲ ਸੀ, ਪਰ ਸਥਾਨਕ ਪਾਰਟੀ ਅੱਗੇ ਆਈ ਤੇ ਉਹਨਾਂ ਨੇ ਆਪਣਾ ਮੁੱਖ ਮੰਤਰੀ ਬਣਾਇਆ। ਤੇ ਜਿਹੜੀ ਸ਼ਰਦ ਪਵਾਰ ਵਾਲੀ ਪਾਰਟੀ ਉਹਨੇ ਵਿਰੋਧੀ ਧਿਰ 'ਚ ਬੈਠਣਾ ਸੀ, ਪਰ ਸ਼ਰਦ ਪਵਾਰ ਨੇ ਕਹਿਤਾ ਅਸੀਂ ਮੁੱਖ ਮੰਤਰੀ ਨੂੰ ਉੱਥੇ ਦੇ ਨੂੰ ਸਮਰਥਨ ਕਰਦੇ ਹਾਂ। ਇਹਦਾ ਮਤਲਬ ਬੀਜੇਪੀ ਦੀ ਜਿਹੜੀ ਭਾਈਵਾਲ ਵਾਲੀ ਸਰਕਾਰ ਉਹਨੂੰ ਤੁਸੀਂ ਸਮਰਥਨ ਕਰ ਰਹੇ ਹੋ। ਤੇ ਇੱਥੇ ਹੁਣ ਮਹਾਰਾਸ਼ਟਰ 'ਚ ਵੀ ਅਸਰ ਪੈ ਜਾਣਾ। ਇੱਧਰ ਰਾਜਸਥਾਨ 'ਚ ਸਰਕਾਰ ਹੈਗੀ, ਪਰ ਚੋਣਾਂ ਅੱਗੇ ਤਿਆਰੀ ਨੇ ਉੱਥੇ। ਸੋ ਜਿਹੜੀ ਪਾਰਟੀ ਮਤਲਬ ਭਾਰਤ ਜੋੜੋ ਯਾਤਰਾ ਤੋਂ ਬਾਅਦ ਆਪਣੇ ਆਪ ਨੂੰ ਇਸ ਤਰ੍ਹਾਂ ਉੱਪਰ ਲਿਆ ਰਹੀ ਸੀ ਕਿ ਮੋਦੀ ਦੇ ਸਾਹਮਣੇ ਅਸੀਂ ਉਹ ਆ ਬਦਲ ਵਜੋਂ, ਜਾਂ ਉਹਨਾਂ ਨੂੰ ਲੱਗ ਰਿਹਾ ਸੀ ਕਿ ਰਾਹੁਲ ਗਾਂਧੀ ਉਹ ਚਿਹਰਾ ਹੋਊਗਾ ਤੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਹਦੇ ਝੰਡੇ ਥੱਲੇ ਇਕੱਠਾ ਹੋਣਾ ਪੈਣਾ, ਉਹਨਾਂ ਦੀ ਬੋਲਤੀ ਤ੍ਰਿਪੁਰਾ, ਨਾਗਾਲੈਂਡ ਤੇ ਮੇਘਾਲਿਆ ਨੇ ਬੰਦ ਕਰਾਤੀ। ਤੇ ਹੁਣ ਅਗਨ ਪ੍ਰੀਖਿਆ ਇਹ ਹੈ ਕਿ ਜਿਹੜੀਆਂ ਹੁਣ 6 ਸੂਬਿਆਂ ਦੀਆਂ ਚੋਣਾਂ ਹੋਣੀਆਂ ਨੇ ਜੀ ਇਸੇ ਸਾਲ ਦੇ ਦਰਮਿਆਨ, ਉਹਨਾਂ 6 ਚੋਂ ਜੇ 4-5 ਚ ਕਾਂਗਰਸ ਨਹੀਂ ਜਿੱਤੀ ਤੇ ਫਿਰ ਰਾਹੁਲ ਗਾਂਧੀ ਫੇਲ ਨੇ ਇੱਕ ਵਾਰ ਫੇਰ। ਇਹ ਇਸ ਲਈ ਹੁਣ ਅਗਨ ਪ੍ਰੀਖਿਆ, ਕਿਉਂਕਿ ਉਹ ਕਹਿੰਦੇ ਕਿ ਸ਼੍ਰੀਲੰਕਾ ਜਿੱਤ ਲੈਣਾ, ਲੰਕਾ ਨੂੰ ਜਿੱਤ ਲੈਣਾ ਵੱਖਰੀ ਗੱਲ ਆ, ਅਗਨ ਪ੍ਰੀਖਿਆ ਦਾ ਬਾਅਦ ਚੋਂ ਤਾਂ ਵੀ ਦੇਣੀ ਪਈ। ਸੋ ਇਸ ਲਈ ਕੀ ਹੁਣ ਰਾਹੁਲ ਗਾਂਧੀ ਨੂੰ ਲੱਗਦਾ ਕਿ ਭਾਰਤ ਜੋੜੋ ਯਾਤਰਾ ਤਾਂ ਮੇਰੀ ਬੱਲੇ ਬੱਲੇ ਹੋ ਗਈ, ਪਰ ਹੁਣ ਅਗਨ ਪ੍ਰੀਖਿਆ ਦੇ ਵਿੱਚੋਂ ਕੀ ਪਾਸ ਹੁੰਦੇ ਨੇ ਕਿ ਨਹੀਂ, ਫਿਰ ਕਹਿ ਸਕਦੇ ਨੇ ਕਿ ਆ ਮੇਰੇ ਦੁਆਲੇ ਇਕੱਠੇ ਹੋ ਗਏ। ਜੇ ਇਹਨਾਂ 6 ਚੋਂ 4 ਤੇ ਵੀ ਜਾਂ ਅੱਧ ਤੇ ਵੀ 3 ਤੇ ਵੀ ਕਾਂਗਰਸ ਰਹਿ ਗਈ ਤਾਂ ਵੀ ਕਹਿਣ ਜੋਗਾ ਹੋਊਗਾ, ਮੂੰਹ ਬਚਾਉਣ ਜੋਗਾ ਨਹੀਂ ਸਥਿਤੀ। ਹੁਣ ਆਉਣ ਵਾਲੇ ਦਿਨਾਂ 'ਚ ਪ੍ਰਵੀਨ ਜੀ ਕਰਨਾਟਕਾ 'ਚ, ਮੱਧ ਪ੍ਰਦੇਸ਼ 'ਚ, ਰਾਜਸਥਾਨ 'ਚ, ਛੱਤੀਸਗੜ੍ਹ ਦੇ ਵਿੱਚ, ਤੇਲੰਗਾਨਾ ਤੇ ਮਿਜ਼ੋਰਮ, ਇਹਨਾਂ ਥਾਵਾਂ ਦੇ ਉੱਤੇ ਚੋਣਾਂ ਨੇ ਪ੍ਰਵੀਨ ਜੀ। ਤੇ ਇਹਨਾਂ 6 ਵਿਧਾਨ ਸਭਾ ਸੀਟਾਂ 'ਚੋਂ ਜੇਕਰ 4 ਤੱਕ ਵੀ ਕਾਂਗਰਸ ਜਾਂ 3 ਤੱਕ ਵੀ ਕਾਂਗਰਸ ਨਹੀਂ ਆਉਂਦੀ, ਫਿਰ ਉਹਦੇ ਲਈ ਮੁਸ਼ਕਲ ਦੀ ਘੜੀ ਆ। ਕਿਉਂਕਿ ਉਹਨੂੰ ਪਤਾ ਹੈ ਕਿ ਜਿਸ ਸਥਿਤੀ ਦੇ ਵਿੱਚ ਗੁਜਰਾਤ ਦੇ ਵਿੱਚ ਮੇਰੇ ਪੈਰ ਵੱਢੇ ਆਮ ਆਦਮੀ ਪਾਰਟੀ ਨੇ ਜਾ ਕੇ, ਉਹ ਪੈਰ ਹੋਰ ਵੀ ਕਿਤੇ ਵੱਢੇ ਜਾ ਸਕਦੇ ਨੇ ਜੀ। ਤੇਲੰਗਾਨਾ ਨੂੰ ਛੱਡ ਕੇ ਇਹ ਬਾਕੀ ਸਾਰੀਆਂ ਥਾਵਾਂ ਦੇ ਉੱਤੇ ਭਾਜਪਾ ਨਾਲ ਸਿੱਧਾ ਮੁਕਾਬਲਾ ਉਹਨਾਂ ਦਾ, ਠੀਕ ਹੈ। ਤੇ ਉਹ ਕਈ ਥਾਵਾਂ ਦੇ ਉੱਤੇ ਅਵੈਸੀ ਖੜਾ ਹੈ, ਕਿਤੇ ਮਮਤਾ ਆ ਜਾਂਦੀ ਹੈ, ਕਿਤੇ ਆਮ ਆਦਮੀ ਪਾਰਟੀ ਵਾਲੇ ਆ ਜਾਂਦੇ ਨੇ, ਕੇਜਰੀਵਾਲ। ਸੋ ਇਸ ਲਈ ਦੋਹਰੀ ਚੁਣੌਤੀ ਹੈ, ਤੇ ਉਹ ਚੁਣੌਤੀ ਤੋਂ ਕਿਵੇਂ ਆਪਣੀ ਸ਼ਾਖ ਬਣਾਉਂਦੇ ਨੇ, ਕਿਵੇਂ ਆਪਣੇ ਵਰਕਰਾਂ ਜਾਨ ਪਾਉਂਦੇ ਨੇ, ਇਹ ਸਾਰੀ ਹੁਣ ਅਗਨੀ ਪ੍ਰੀਖਿਆ ਰਾਹੁਲ ਗਾਂਧੀ ਦੀ ਉਹ ਹੈ ਜੀ। ਚਾਹੇ 2024 ਚ ਪ੍ਰਿਯੰਕਾ ਨੂੰ ਲੜਾ ਲੈਣ ਸੋਨੀਆ ਗਾਂਧੀ ਵਾਲੀ ਸੀਟ ਤੋਂ, ਬਹੁਤ ਦੂਰ ਦਾ ਮਸਲਾ ਹੈ ਜੀ। ਪਰ ਆ ਪਹਿਲਾਂ ਜੇ ਇਹਨਾਂ 6 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਚੋਂ 3 ਜਾਂ 4 ਚ ਰਾਹੁਲ ਗਾਂਧੀ ਪਾਸ ਨਹੀਂ ਹੋਏ, ਫਿਰ ਰਾਹੁਲ ਗਾਂਧੀ 2024 ਦਾ ਚਿਹਰਾ ਬਣਨ ਵਾਲਾ ਖਾਬ ਭੁੱਲ ਜਾਣ, ਜਾਂ ਫਿਰ ਇਹ ਸਮਝੌਤਾ ਕਰਾਉਣ ਲਈ ਕਿ ਵਿਰੋਧੀ ਤਰ੍ਹਾਂ ਮੇਰੇ ਝੰਡੇ ਥੱਲੇ ਇਕੱਠੀਆਂ ਹੋ ਜਾਣਗੀਆਂ ਭੁੱਲ ਜਾਣ, ਫਿਰ ਇਹਨਾਂ ਲਈ ਮੁਸ਼ਕਲ ਘੜੀ ਹੈ। ਬਿਲਕੁਲ ਸਹੀ ਹੈ। ਜਾਂਦੇ ਜਾਂਦੇ ਸ਼ਰਮਾ ਜੀ ਇੱਕ ਸੰਖੇਪ ਜੀ ਚਰਚਾ ਕਰਕੇ ਜਾਇਓ ਜਥੇਦਾਰ ਸਾਹਿਬ ਦੇ ਬਿਆਨ ਦੀ, ਕਿਉਂਕਿ ਉਹਨਾਂ ਨੇ ਬਿਆਨ ਕਈ ਪੱਖਾਂ ਨੂੰ ਛੋਹ ਕੇ ਦਿੱਤੇ ਨੇ
ਤੇ ਜਿਵੇਂ ਉਹਨਾਂ ਨੇ ਬਿਆਨ ਦਿੱਤਾ ਅਕਾਲੀ ਦਲ ਦੀ ਮੁੜ ਸੁਰਜੀਤੀ ਵਾਸਤੇ, ਤਾਂ ਫਿਰ ਲੋਕਾਂ ਦਾ ਜਿਹੜਾ ਸ਼ੱਕ ਸੀਗਾ ਉਹ ਜਿਵੇਂ ਆਪਾਂ ਚਰਚਾ ਕਰਦੇ ਹੁੰਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਜਥੇਦਾਰ ਸਾਹਿਬ ਦੀ ਜਿਹੜੀ ਅਪੁਆਇੰਟਮੈਂਟ ਆ ਉਹਨਾਂ ਨੂੰ ਲੈ ਕੇ ਜੋ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਅਕਸਰ ਹੀ, ਤਾਂ ਇਹਦੇ ਨਾਲ ਕਈ ਹੋਰ ਮੁੱਦਿਆਂ ਨੂੰ ਵੀ ਛੂਹਿਆ ਉਹਨਾਂ ਪ੍ਰਵੀਨ ਜੀ, ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਲੇ ਮਹੱਲੇ ਮੌਕੇ ਕੌਮ ਦੇ ਨਾਮ ਆਪਣਾ ਸੰਦੇਸ਼ ਪੜ੍ਹ ਰਹੇ ਸੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ। ਸੋ ਉਸ ਸਮੇਂ ਉਹਨਾਂ ਦਾ ਜਿਹੜਾ ਸੁਨੇਹਾ ਆਇਆ, ਉਹ ਸੁਨੇਹੇ ਦੇ ਵਿੱਚ ਉਹਨਾਂ ਨੇ ਸਿੱਧਾ ਅਕਾਲੀ ਦਲ ਨੂੰ ਕਿਹਾ ਕਿ ਇਹ ਗਰੀਬਾਂ, ਕਿਸਾਨਾਂ, ਮਜ਼ਦੂਰਾਂ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਰਹੀ ਆ, ਇਹ ਕੌਮ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਰਹੀ ਆ। ਸੋ ਪਰ ਹੁਣ ਇਹ ਸਰਮਾਏਦਾਰਾਂ ਦੀ ਬਣ ਗਈ ਆ ਤੇ ਇਸ ਲਈ ਸਰਮਾਏਦਾਰੀ ਛੱਡਣੀ ਪੈਣੀ ਆ। ਉਸ ਤੋਂ ਬਿਨਾਂ ਫਿਰ ਅਕਾਲੀ ਦਲ ਭੁੱਲ ਜਾਵੇ ਕਿ ਕੌਮ ਨੂੰ ਨਾਲ ਲੈ ਕੇ ਕੌਮ ਉਹਦੇ ਨਾਲ ਤੁਰ ਪਊਗੀ ਜਾਂ ਉਹਨਾਂ ਦਾ ਭਲਾ ਹੋ ਜਾਊਗਾ। ਇਸ ਲਈ ਇਹ ਸਿੱਧਾ ਸੁਨੇਹਾ ਬਾਦਲ ਪਰਿਵਾਰ ਲਈ ਆ। ਹੁਣ ਸਵਾਲ ਇਹ ਹੈ ਕਿ ਜਿਨ੍ਹਾਂ ਬਾਰੇ ਕਈ ਪੰਥਕ ਨੁਮਾਇੰਦੇ ਇਹ ਕਹਿੰਦੇ ਨੇ ਕਿ ਜੀ ਇਹ ਤਾਂ ਤਨਖਾਹ ਲੈਣ ਵਾਲੇ ਨੇ ਬਾਦਲ ਪਰਿਵਾਰ ਤੋਂ, ਸਿੱਧਾ ਕਹਿੰਦੇ ਨੇ ਇਹਨਾਂ ਲਈ। ਜੀ। ਸੋ ਕੀ ਇਹ ਉਹ ਤਨਖਾਹ ਭੱਤਿਆਂ ਚੋਂ ਬੋਲਿਆ ਗਿਆ, ਬੁਲਾਇਆ ਗਿਆ? ਕੀ ਇਹ ਸਕ੍ਰਿਪਟਡ ਸੀ? ਕੀ ਇਹ ਬਾਦਲਾਂ ਨੇ ਕਹਾਇਆ ਕਿ ਤੁਸੀਂ ਏਦਾਂ ਬੋਲੋ ਤਾਂ ਕਿ ਅਸੀਂ ਕਹੀਏ ਅਸੀਂ ਜਥੇਦਾਰ ਸਾਹਿਬ ਦੇ ਹੁਕਮਾਂ ਤੇ ਫੁੱਲ ਚੜਾਏ ਨੇ, ਇਸ ਤਾਂ ਲਾਂਭੇ ਹੋ ਗਏ? ਕੀ ਬਾਦਲ ਪਰਿਵਾਰ ਹੁਣ ਪਾਰਟੀ ਤੋਂ ਛੱਡਣਾ ਚਾਹੁੰਦਾ? ਕੀ ਇਹ ਕਹਾ ਕੇ ਮਾਹੌਲ ਬਣਾਇਆ ਜਾ ਰਿਹਾ? ਜਾਂ ਦੂਸਰਾ ਪਹਿਲੂ, ਜਥੇਦਾਰ ਸਾਹਿਬ ਦੇ ਚੋਣ ਨੂੰ ਲੈ ਕੇ ਕਿ ਅਜੇ ਤੱਕ ਅਕਾਲ ਤਖਤ ਸਾਹਿਬ ਦੇ ਹੀ ਕਾਰਜਕਾਰੀ ਜਥੇਦਾਰ ਚਲੇ ਆਉਂਦੇ ਨੇ, ਪੱਕੇ ਜਥੇਦਾਰ ਕਦੋਂ? ਤੇ ਇਹ ਵੀ ਚਰਚਾਵਾਂ ਨਿਕਲ ਰਹੀਆਂ ਕਿ ਪੱਕੇ ਜਥੇਦਾਰ ਲਾਉਣ ਦੀ ਤਿਆਰੀ ਹੋ ਗਈ। ਕਦੇ ਤਾਂ ਗੱਲ ਚੱਲਦੀ ਹੈ ਗਿਆਨੀ ਹਰਪ੍ਰੀਤ ਸਿੰਘ ਇਹ ਪੱਕੇ ਹੋ ਜਾਣਗੇ, ਕਦੇ ਚੱਲਦੀ ਹੈ ਕਿ ਨਹੀਂ ਨਵਿਆਂ ਨੂੰ ਲਿਆਂਦਾ ਜਾ ਰਿਹਾ। 2-3 ਦਾ ਨਾਮ ਸ਼ਾਰਟ ਲਿਸਟ ਕਰ ਲਿਆ ਬਾਦਲਾਂ ਨੇ। ਕੀ ਜਥੇਦਾਰ ਸਾਹਿਬ ਨੂੰ ਇਹ ਪਤਾ ਲੱਗ ਗਿਆ ਕਿ ਮੇਰੀ ਛੁੱਟੀ ਹੋਣ ਵਾਲੀ ਹੈ, ਇਸ ਲਈ ਮੈਂ ਕੌਮ 'ਚ ਵਿਚਰਨ ਜੋਗਾ ਰਹਿ ਜਾਵਾਂ, ਮੈਂ ਸਿੱਖ ਭਾਈਚਾਰੇ 'ਚ ਜਾਣ ਜੋਗਾ ਰਹਿ ਜਾਵਾਂ, ਮੈਂ ਆਪਣੇ ਵੱਲੋਂ ਸੱਚਾ ਹੋ ਜਾਵਾਂ, ਇਸ ਲਈ ਉਹਨਾਂ ਨੇ ਬੋਲੇ ਕਿ ਭਾਈ ਮੈਨੂੰ ਤਾਂ ਤੋਰਨਾ ਹੀ ਆ, ਮੈਂ ਤਾਂ ਕਹਿ ਜਾਵਾਂ ਕੁਛ। ਹੁਣ ਇਹ ਦੋਏ ਪਹਿਲੂ ਨੇ, ਜਾਂ ਤਾਂ ਬਾਦਲ ਪਰਿਵਾਰ ਛੱਡ ਕੇ ਜਾਣ ਦੀ ਤਿਆਰੀ 'ਚ ਨੇ, ਜਥੇਦਾਰ ਤੋਂ ਕਹਾਇਆ, ਜਾਂ ਜਥੇਦਾਰ ਸਾਹਿਬ ਜਾਣ ਦੀ ਤਿਆਰੀ 'ਚ ਨੇ, ਇਸ ਲਈ ਮਤਲਬ ਕਿ ਉਹਨਾਂ ਨੇ ਆਪਣਾ ਸੱਚ ਬੋਲਤਾ। ਤੀਜਾ ਇੱਕ ਪਹਿਲੂ, ਉਸ ਕੁਦਰਤ ਦੀ ਬਹੁਤ ਤਾਕਤ ਆ, ਜਿਸ ਸਥਾਨ ਤੇ ਖੜੇ ਸ਼ਾਇਦ ਉਸ ਤਪ ਸਥਾਨ ਦਾ ਸੱਚ ਹੋਵੇ ਕਿ ਉਹ ਇੰਨਾ ਭਾਰੂ ਪੈ ਗਿਆ ਕਿ ਜਥੇਦਾਰ ਸਾਹਿਬ ਨੂੰ ਸੱਚ ਬੋਲਣਾ ਪੈ ਗਿਆ। ਉਹਦਾ ਜਿਹਦਾ ਮਰਜ਼ੀ ਜਾਵੇ, ਜਿਹਦਾ ਮਰਜ਼ੀ ਆਵੇ। ਸ਼ਾਇਦ ਇਹ ਅਨੰਦਪੁਰ ਸਾਹਿਬ ਦੀ ਧਰਤੀ ਦਾ ਉਹ ਬਲ ਸੀ, ਉਹ ਤਪ ਸੀ, ਉਹ ਸਥਾਨ ਦੀ ਉਹ ਤਾਕਤ ਸੀ ਕਿ ਜਿੱਥੇ 5 ਪਿਆਰੇ ਥਾਪੇ ਗਏ, ਜਿੱਥੇ ਖਾਲਸਾ ਪੰਥ ਦੀ ਜਨਮ ਭੂਮੀ ਹੈ ਜਿਹੜੀ, ਸ਼ਾਇਦ ਉਹਦਾ ਉਹ ਰੰਗ ਚੜਿਆ ਹੋਲੇ ਮਹੱਲੇ ਮੌਕੇ ਕਿ ਜਥੇਦਾਰ ਸਾਹਿਬ ਨੇ ਪੂਰਾ ਸੱਚ ਬੋਲਤਾ। ਹੁਣ ਇਹ ਕਿਸੇ ਦੇ ਗਿੱਟੇ ਲੱਗੇ, ਗੋਡੇ ਲੱਗੇ, ਕਿਸੇ ਨੂੰ ਤਕਲੀਫ ਦੇ ਹੋਵੇ, ਪਰ ਉਹ ਸੱਚ ਸੀ। ਜੀ ਬਿਲਕੁਲ। ਕੁਝ ਚੀਜ਼ਾਂ ਸ਼ਰਮਾ ਜੀ ਸੱਚ ਹੀ ਰਹਿੰਦੀਆਂ ਨੇ, ਚਾਹੇ ਉਹਨਾਂ ਨੂੰ ਕਹਿਣ ਦਾ ਸੰਦਰਭ ਤੁਹਾਡਾ ਕੋਈ ਲਹਿਜ਼ਾ ਵੱਖਰਾ ਹੋਵੇ, ਸ਼ਬਦਾਵਲੀ ਵੱਖਰੀ ਹੋਵੇ, ਪਰ ਜਿਹੜੀਆਂ ਸੱਚ ਨੇ, ਜਿਹੜਾ ਕੰਧ ਤੇ ਲਿਖਿਆ ਪ੍ਰਤੱਖ ਨੂੰ ਕਹਿੰਦੇ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਉਹਨੇ ਪ੍ਰਤੱਖ ਨੇ ਪ੍ਰਤੱਖ ਹੀ ਰਹਿਣਾ, ਸੱਚ ਨੇ ਸੱਚ ਹੀ ਰਹਿਣਾ। ਖੈਰ, ਜਿਹੜੇ ਤੁਸੀਂ ਨੁਕਤਿਆਂ ਤੋਂ ਇਸ ਬਿਆਨ ਨੂੰ ਛੋਹਿਆ, ਉਹਨਾਂ ਨੁਕਤਿਆਂ ਤੇ ਚਰਚਾ ਕਰਨੀ ਬਣਦੀ ਸੀ, ਕਿਉਂਕਿ ਇਹਦੇ ਤੇ ਇੱਕ ਸਾਰੇ ਪੱਖਾਂ ਤੋਂ ਹੀ, ਚਾਹੇ ਉਹ ਪੰਥਕ ਰਾਜਨੀਤੀ ਹੋਵੇ, ਚਾਹੇ ਉਹ ਬਾਦਲ ਪਰਿਵਾਰ ਦੀ ਰਾਜਨੀਤੀ ਹੋਵੇ, ਤੇ ਚਾਹੇ ਉਹ ਜਿਹੜੀ ਰਾਜਨੀਤੀ ਇਹਨਾਂ ਦੋਨਾਂ ਰਾਜਨੀਤੀਆਂ ਨੂੰ ਪ੍ਰਭਾਵਿਤ ਕਰਦੀ ਦਿੱਲੀ ਦੀ ਰਾਜਨੀਤੀ ਉਹ ਹੋਵੇ। ਸ਼ਰਮਾ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।